ਤੇ ਸਾਡੇ ਸਾਰੇ ਹੀ AM ਸਟੇਸ਼ਨਸ FM ਸਟੇਸ਼ਨਸ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ Facebook YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ ਅੱਜ ਮਈ ਦੀ 22 ਤਰੀਕ ਆ ਤੇ ਦਿਨ ਜਿਹੜਾ ਹੈਗਾ ਉਹ ਬੁੱਧਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ 1992 ਤੋਂ ਇੰਸ਼ੋਰੈਂਸ ਤੇ ਬਿਜ਼ਨਸ ਦੇ ਵਿੱਚ ਨੇ ਇਸ ਮੌਕੇ ਜੇ ਤੁਸੀਂ ਹੈਲਥ ਇੰਸ਼ੋਰੈਂਸ ਕਰਵਾਉਣਾ ਚਾਹੁੰਦੇ ਹੋ ਤਾਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਇਸ ਦੇ ਨਾਲ ਵਿਜ਼ਟਰ ਇੰਸ਼ੋਰੈਂਸ ਲਾਈਫ ਇੰਸ਼ੋਰੈਂਸ ਮੈਡੀਕੇਅਰ ਦੀਆਂ ਸੇਵਾਵਾਂ ਪੂਰੇ ਅਮਰੀਕਾ ਭਰ ਦੇ ਵਿੱਚ ਤੁਸੀਂ ਇਹਨਾਂ ਤੋਂ ਪ੍ਰਾਪਤ ਕਰ ਸਕਦੇ ਹੋ ਕਾਲ 4082722500 ਟੇਰਕੇਨ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ ਕਾਲ ਅਟਾਰਨੀ ਜੇ ਟੇਰਕੇਨ 415 909 0503 ਗੁਰਪਾਲ ਸਿੰਘ ਸਪ੍ਰਿੰਗਫੀਲਡ ਵਰਜੀਨੀਆ ਮਨਜੀਤ ਸਿੰਘ ਕੁਲਾਰ ਅਵਤਾਰ ਸਿੰਘ ਮੰਜ਼ਿਲ ਕਲੋਵਿਸ ਸਤਰਾਮ ਸਿੰਘ ਸਨੀਪੁਰੇਵਾਲ ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ ਲਖਵੀਰ ਸਿੰਘ ਸਮਰਾ ਟੈਕਸਸ ਗੁਰਮੇਲ ਸਿੰਘ ਬੇਕਰਸਫੀਲਡ ਅਮਰਜੀਤ ਸਿੰਘ ਸਟਾਕਟਨ ਸਰਬਜੀਤ ਸਿੰਘ ਟੂਰ ਨਿਊ ਜਰਸੀ ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ H&M ਆਇਲ ontario ਹਰਜੀਤ ਸਿੰਘ ਲੈਥਰੋਪ ਗੁਰਮੇਲ ਸਿੰਘ ਬਲਬੀਰ ਬਾਸੀ ਐਲਗਰੋਵ ਗੁਰਨੇਕ ਸਿੰਘ ਬਾਗੜੀ ਫਰੈਜ਼ਨੋ ਧਰਮ ਸਿੰਘ ਰਮਿੰਦਰ ਬਸਰਾ ਬੇਕਰਸਫੀਲਡ ਸ਼ਮਸ਼ੇਰ ਸਿੰਘ ਢਿੱਲੋਂ ਨਿਊਯਾਰਕ ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ ਟੈਕਸ ਪੇਰੋਲ ਵੀਜ਼ਾ OCI ਕਾਰਡ ਪਾਸਪੋਰਟ ਦੀਆਂ ਸਰਵਿਸਿਜ਼ ਇਹਨਾਂ ਤੋਂ ਤੁਸੀਂ ਲੈ ਸਕਦੇ ਹੋ ਕਾਲ 5307517605 ਤੇ ਊੜਾ ਡੈਟ ਰਿਲੀਫ ਵਾਲੇ ਨਿਰਮਲ ਮਾਨ ਇਕਨੋਮਿਕ ਹਾਰਡਸ਼ਿਪ ਚੱਲ ਰਹੀ ਹੈ ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ ਸਾਰੇ ਡੈਟ ਨੂੰ ਕਰਜ਼ੇ ਨੂੰ ਕੰਸੋਲੀਡੇਟ ਕਰਨਾ ਆ ਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰੋ ਊੜਾ ਡੈਟ ਰਿਲੀਫ 8888889914 ਇਹਨਾਂ ਸਾਰਿਆਂ ਦਾ ਧੰਨਵਾਦ ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰੋ 408 722 7698 ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਪਿਛਲੇ ਹਫਤੇ ਸਰੋਤਿਆਂ ਨੂੰ ਯਾਦ ਹੋਊਗਾ ਟੈਕਸਸ ਦੇ ਵਿੱਚ ਬਹੁਤ ਹੀ ਭਿਆਨਕ ਟੋਰਨੇਡੋ ਆਏ ਸੀ ਉਹਨਾਂ 'ਚ ਇੱਕ ਪੰਜਾਬੀ ਨੌਜਵਾਨ 25-26 ਸਾਲਾਂ ਦਾ ਹੀ ਨੌਜਵਾਨ ਸੀ ਉਸ ਦੀ ਮੌਤ ਵੀ ਹੋ ਗਈ ਸੀ ਆਪਣੀ ਕਾਰ 'ਚ ਜਾ ਰਿਹਾ ਸੀ ਜਦੋਂ ਕੋਈ ਸ਼ਾਰਪ ਚੀਜ਼ ਕਾਰ ਦੇ ਵਿੱਚੋਂ ਹਿੱਟ ਕਰਕੇ ਉਹਦੀ ਗਰਦਨ ਤੇ ਲੱਗੀ ਤੇ ਅੱਜ ਜਿਹੜੀ ਆ ਅਮਰੀਕਾ ਦੇ ਵਿੱਚ ਆਇਓਵਾ ਸਟੇਟ ਦਾ ਜਿਹੜਾ ਗ੍ਰੀਨਫੀਲਡ ਏਰੀਆ ਆ ਉੱਥੇ ਬਹੁਤ ਹੀ ਜਿਹੜਾ ਆ ਖਤਰਨਾਕ ਟੋਰਨੇਡੋ ਆਏ ਹੈਗੇ ਆ ਜਿਹਦੇ ਨਾਲ ਕਈ ਲੋਕਾਂ ਦੀਆਂ ਮੌਤਾਂ ਹੋਈਆਂ ਹਜੇ ਤੱਕ ਗਿਣਤੀ ਨਹੀਂ ਹੋ ਸਕੀ ਪਰ ਇਹ ਕਨਫਰਮੇਸ਼ਨ ਹੋ ਰਹੀ ਹੈ ਵੀ ਮਲਟੀਪਲ ਫੈਟੈਲਿਟੀਜ਼ ਹੋਈਆਂ ਆ ਆਇਓਵਾ ਦੇ ਗਵਰਨਰ ਰੇਨੋਲਡਸ ਉਸ ਜਗ੍ਹਾ ਦੇ ਉੱਤੇ ਵਿਜ਼ਿਟ ਕਰਨ ਜਾ ਰਹੇ ਹੈਗੇ ਆ ਸਰਜੈਂਟ ਐਲੈਕਸ ਡਿੰਕਲਾ ਕਰਕੇ ਜੋ ਆਇਓਵਾ ਦੇ ਵਿੱਚ ਗ੍ਰੀਨਫੀਲਡ ਟਾਊਨ ਦੇ ਹੈਗੇ ਆ ਉਹਨਾਂ ਨੇ ਇਹ ਕਿਹਾ ਵੀ 2000 ਲੋਕਾਂ ਦੀ ਪੋਪੂਲੇਸ਼ਨ ਵਾਲਾ ਇਹ ਸ਼ਹਿਰ ਪੂਰੀ ਤਰ੍ਹਾਂ ਤਬਾਹ ਹੋ ਗਿਆ ਆ ਕਾਰਾਂ ਉਲਟੀਆਂ ਹੋ ਗਈਆਂ ਲੋਕਾਂ ਦੇ ਘਰ ਉੱਡ ਗਏ ਤੇ ਬਹੁਤ ਸਾਰੇ ਲੋਕਾਂ ਦੇ ਸੱਟਾਂ ਵੀ ਲੱਗੀਆਂ ਤੇ ਮਲਟੀਪਲ ਫੈਟੈਲਿਟੀਜ਼ ਹੋਈਆਂ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੈਗਾ ਸਕੂਲ ਦੀ ਬਿਲਡਿੰਗ ਵੀ ਆ ਜਿਹੜੀ ਉਹ ਪੂਰੀ ਤਰ੍ਹਾਂ ਉੱਡ ਗਈ ਹੈਗੀ ਆ ਸੋ ਬਹੁਤ ਬੁਰੀ ਸਿਚੁਏਸ਼ਨ ਇਸ ਟਾਈਮ ਬਣੀ ਹੋਈ ਆ ਈਵਨ ਉੱਥੇ ਦਾ ਜਿਹੜਾ ਹਸਪਤਾਲ ਹੈਗਾ ਆ ਐਡੇਅਰ ਕਾਉਂਟੀ ਹੈਲਥ ਸਿਸਟਮ ਹਸਪੀਟਲ ਗ੍ਰੀਨਫੀਲਡ ਦੇ ਵਿੱਚ ਉਹ ਵੀ ਪੂਰੀ ਤਰ੍ਹਾਂ ਤਬਾਹ ਹੋ ਗਿਆ ਇਸ ਟੋਰਨੇਡੋ ਦਾ ਜਿਹੜਾ ਸਟਾਰਮ ਆ ਉਸ ਦੇ ਨਾਲ ਸੋ ਮਿਡਵੈਸਟ ਦੇ ਵਿੱਚ ਟੋਰਨੇਡੋਜ਼ ਬਹੁਤ ਆਉਂਦੇ ਹੈਗੇ ਆ ਆਇਓਵਾ ਦੇ ਵਿੱਚ ਪਹਿਲੀ ਵਾਰੀ ਜਿਹੜਾ ਆਇਆ ਇੰਨਾ ਖਤਰਨਾਕ ਆ ਤੇ ਪੂਰੇ ਦਾ ਪੂਰਾ ਜਿਹੜੀ ਜਿਸ ਹਿਸਾਬ ਦੇ ਨਾਲ ਉਹਨਾਂ ਦੀਆਂ ਵੀਡੀਓਜ਼ ਆ ਰਹੀਆਂ ਪੂਰਾ ਜਿਹੜਾ ਟਰੈਸ਼ ਦੇ ਨਾਲ ਟਾਊਨ ਆ ਉਹ ਫਲੈਟ ਹੋਇਆ ਦਿਸ ਰਿਹਾ ਹੈ ਜੀ ਹਾਲਾਤ ਬਹੁਤ ਮਾੜੇ ਆ ਕੱਲ ਵੀ ਆਪਾਂ ਜ਼ਿਕਰ ਕੀਤਾ ਸੀ ਵੀ ਆਇਓਵਾ ਦੇ ਨਾਲ ਹੋਰ ਕਈ ਸੂਬਿਆਂ ਦੇ ਵਿੱਚ ਇਦਾਂ ਦੇ ਹਾਲਾਤ ਆ ਉਹ ਬਣੇ ਪਏ ਆ ਕੱਲੇ ਟੋਰਨੇਡੋ ਦੇ ਵਿੱਚ ਮੰਗਲਵਾਰ ਦੇ ਦਿਨ 18 ਟੋਰਨੇਡੋ ਰਿਪੋਰਟ ਐਟਲੀਸਟ ਕਹਿੰਦੇ ਆ ਉਹ ਕੀਤੇ ਗਏ ਆ ਜਿਹੜਾ ਸਾਲਾਨਾ ਟ੍ਰੈਂਡ ਹੁੰਦਾ US ਦੇ ਟੋਰਨੇਡੋ ਰਿਪੋਰਟਸ ਦਾ ਉਹ ਆਪਣੀ ਐਵਰੇਜਸ ਜਾਂ ਆਲ ਟਾਈਮ ਹਾਈਸ ਤੋਂ ਵੀ ਜਿਹੜਾ ਰਿਕਾਰਡ ਤੋੜ ਉੱਤੇ ਚੱਲ ਰਿਹਾ ਹੈਗਾ ਆ ਸੋ 90,000 ਘਰ ਬਿਜ਼ਨਸਿਸ ਇਕੱਲੇ ਆਇਓਵਾ ਦੇ ਵਿੱਚ ਬਿਜਲੀ ਤੋਂ ਬਗੈਰ ਸੀਗੇ ਵਿਸਕੌਨਸਿਨ ਇਲੀਨੋਇਸ ਦੇ ਵਿੱਚ ਵੀ ਇਸ ਦਾ ਪ੍ਰਭਾਵ ਦੇਖਿਆ ਗਿਆ ਕਹਿੰਦੇ ਵੀ ਤੇਜ਼ ਹਵਾਵਾਂ ਜਿਹੜੀਆਂ ਖਤਰਨਾਕ ਆ ਤੇ ਉਸ ਦੇ ਨਾਲ ਭਾਰੀ ਜਿਹੜਾ ਗੜੇਮਾਰੀ ਐਨ ਤੇ ਜਿਹੜੇ ਟੋਰਨੇਡੋ ਆ ਉਹ 1500 ਮੀਲ ਦੇ ਇਲਾਕੇ ਦੇ ਵਿੱਚ ਟੈਕਸਸ ਤੋਂ ਲੈ ਕੇ ਵੈਸਟਰਨ ਵਰਮੌਂਟ ਤੱਕ ਇੱਥੇ ਆ ਸਕਦੇ ਨੇ ਸੋ ਇਹ ਜਿਹੜਾ ਵੈਦਰ ਇਸ ਟਾਈਮ
ਬਣਿਆ ਪਿਆ ਆ, ਉਹ ਬਹੁਤ ਹੀ ਮੰਦੇ ਹਾਲਾਤ ਆ। 15 ਕਾਉਂਟੀਜ਼ ਜਿਹੜੀਆਂ ਇਸ ਟਾਈਮ ਪੋਟੈਂਸ਼ੀਅਲ ਲਾਈਨ ਆਫ ਥੰਡਰ ਸਟੋਰਮਸ ਦੇ ਵਿੱਚ ਸੀਗੀਆਂ, ਜਿੱਦਾਂ ਸਟੇਟ ਆਫ ਐਮਰਜੈਂਸੀ, ਡਿਜ਼ਾਸਟਰ ਐਮਰਜੈਂਸੀ ਪ੍ਰੋਕਲੇਮੇਸ਼ਨ ਆ, ਉਹ ਕਰ ਦਿੱਤੀ ਗਈ ਹੈਗੀ ਆ। ਸੋ ਮਰਨ ਵਾਲਿਆਂ ਦੀ ਸੰਖਿਆ ਅਜੇ ਤੱਕ ਪੂਰੀ ਤਰ੍ਹਾਂ ਪਤਾ ਨਹੀਂ ਆ, ਪਰ ਕਈ ਮੌਤਾਂ ਆਲਰੇਡੀ ਹੋ ਚੁੱਕੀਆਂ ਨੇ। ਡੈਡਲੀ ਟੋਰਨੇਡੋਜ਼ ਨੇ ਇਸ ਟਾਈਮ ਇਹ ਜਿਹੜੀ ਸਥਿਤੀ ਉਹ ਬਣਾਈ ਆ। ਜਿਹੜੇ ਗਵਰਨਰ ਆ ਉਹਨਾਂ ਨੇ ਉਸ ਇਲਾਕੇ ਦਾ ਆਲਰੇਡੀ ਦੌਰਾ ਵੀ ਕੀਤਾ ਹੈਗਾ ਆ। ਪਬਲਿਕ ਫੈਸਿਲਿਟੀਜ਼ ਨੂੰ ਵੀ, ਜਿਹੜੀ ਮੌਂਟਗੋਮਰੀ ਕਾਉਂਟੀ ਆ, ਉੱਥੇ ਭਾਰੀ ਨੁਕਸਾਨ ਪਹੁੰਚਿਆ ਦੱਸਿਆ ਜਾ ਰਿਹਾ ਆ। ਕੋਈ ਮੰਨੇ ਕਲਾਈਮੇਟ ਚੇਂਜ ਆ ਨਹੀਂ ਹੈਗਾ ਆ, ਪਰ ਇੱਦਾਂ ਦੇ ਜਿਹੜੇ ਸਵੀਅਰ ਵੈਦਰ ਕੰਡੀਸ਼ਨਸ ਆ ਜਾਂ ਇੱਦਾਂ ਦੇ ਇਵੈਂਟਸ ਆ, ਉਹ ਹੁਣ ਬਹੁਤ ਜ਼ਿਆਦਾ ਪਹਿਲਾਂ ਦੇ ਨਾਲੋਂ ਹੋਣ ਲੱਗ ਪਏ ਆ ਜੀ। ਕਹਿੰਦੇ ਵੀ ਦੇਖਿਆ ਜਾਵੇ ਤਾਂ ਅਮਰੀਕਾ ਦੇ ਵਿੱਚ ਇਸ ਟਾਈਮ ਜਿਹੜੇ ਟੋਰਨੇਡੋ ਸੀਜ਼ਨ ਆ ਉਹ ਐਕਸਪੈਂਡ ਹੋਇਆ ਆ, ਤੇ ਓਨਾ ਹੀ ਜ਼ਿਆਦਾ ਜਿਹੜਾ ਖਤਰਨਾਕ ਹੋਇਆ। ਸੈਂਟਰਲ ਯੂਐਸ ਦੇ ਵਿੱਚ ਕਹਿੰਦੇ ਬੈਕ ਟੂ ਬੈਕ ਪਾਵਰਫੁਲ ਸਟਾਰਮਸ, ਟੋਰਨੇਡੋ ਤੇ ਹੇਲ, ਉਹਦੇ ਕਈ ਦਿਨ ਜਿਹੜੇ ਉਹ ਆ ਰਹੇ ਆ। ਜਿੱਦਾਂ ਤੁਸੀਂ ਵੀ ਦੱਸਿਆ, ਤੇ ਤਸਵੀਰਾਂ ਵੀਡੀਓਜ਼ ਉਸ ਇਸ ਟਾਈਮ ਸਾਹਮਣੇ ਆ। ਰੁੱਖਾਂ ਦੇ ਰੁੱਖ ਉੱਡ ਰਹੇ ਆ, ਘਰਾਂ ਦੇ ਘਰ ਜਿਹੜੇ ਉਹ ਤਬਾਹ ਹੋ ਰਹੇ ਆ, ਜਾਨਾਂ ਜਿਹੜੀਆਂ ਆ ਉਹ ਜਾ ਰਹੀਆਂ ਆ। ਸੋ ਸਥਿਤੀ ਜਿਹੜੀ ਉਹ ਬਹੁਤ ਮਾੜੀ ਆ। ਮੋਬਲ ਹੋਮ ਜਿਹੜੇ ਕਹਿੰਦੇ ਵੀ ਇਸ ਟਾਈਮ ਸਭ ਤੋਂ ਜ਼ਿਆਦਾ ਖਤਰੇ ਦੇ ਵਿੱਚ ਬਣੇ ਪਏ ਆ, ਕਿਉਂਕਿ ਉਹ ਪੂਰੀ ਤਰ੍ਹਾਂ ਅਟੈਚ ਨਹੀਂ ਹੁੰਦੇ ਥੱਲੇ ਜਿਹੜੇ ਆ, ਤੇ ਉਹਦੇ ਨਾਲ ਨੁਕਸਾਨ ਜਿਹੜਾ ਉਹ ਆ ਜਾਂਦਾ ਆ। ਸੋ ਇਹ ਲੰਬੇ ਦਾ ਲੰਬਾ ਤੁਸੀਂ ਕਹਿ ਸਕਦੇ ਆ ਵੀ ਟੈਕਸਸ ਤੋਂ ਲੈ ਕੇ ਵਰਮੌਂਟ ਤੱਕ, ਸਾਊਥ ਤੋਂ ਲੈ ਕੇ ਨਾਰਥ ਈਸਟਰਨ ਵਾਲੇ ਪਾਸੇ ਨੂੰ, ਇਹ ਜਿਹੜਾ ਰੀਜਨ ਆ, ਸਵੀਅਰ ਵੈਦਰ ਰਿਸਕ ਜਿਹੜੇ ਆ ਉਹ ਅੱਜ ਫੇਰ ਬਣੇ ਪਏ ਆ। ਕਹਿੰਦੇ ਵੀ ਇਹ ਜਿਹੜੇ ਸਵੀਅਰ ਵੈਦਰ ਦਾ ਆ, ਉਹ ਅੱਜ ਦੇ ਦਿਨ ਵੀ, ਯਾਨੀ ਕਿ ਬੁੱਧਵਾਰ ਨੂੰ ਵੀ ਇਹ ਰਹੇਗਾ। ਅੱਜ ਵੀ ਕਈ ਥਾਵਾਂ ਦੇ ਉੱਤੇ ਇੱਦਾਂ ਦੀਆਂ ਘਟਨਾਵਾਂ ਹੋਣ ਦੀ ਸੰਭਾਵਨਾ ਪ੍ਰਗਟਾਈ ਗਈ ਹੈਗੀ ਆ। ਤੇ ਇਸ ਤੋਂ ਬਾਅਦ ਦੇ ਵਿੱਚ ਜਿਹੜਾ ਸਵੀਅਰ ਵੈਦਰ ਰਿਸਕ ਕੱਲ੍ਹ ਵਾਸਤੇ ਥਰਸਡੇ ਨੂੰ, ਇਹ ਕੈਂਸਸ, ਸਾਊਥ ਡਕੋਟਾ, ਨਾਰਥ ਡਕੋਟਾ, ਮਜ਼ੂਰੀ, ਆਰਕਨਸਾ, ਓਕਲਾਹੋਮਾ, ਇਹ ਵਾਲੇ ਪਾਸੇ ਨੂੰ ਜਿਹੜਾ ਉੱਤੇ ਵੱਲ ਨੂੰ ਵੀ ਜਿਹੜਾ ਉਹ ਜਾ ਸਕਦਾ ਆ ਜੀ। ਅਗਲੀ ਖਬਰ ਵੱਲ ਚਲੀਏ ਤੇ ਸਪੇਨ, ਆਇਰਲੈਂਡ ਤੇ ਨਾਰਵੇ, ਇਹਨਾਂ ਤਿੰਨਾਂ ਮੁਲਕਾਂ ਨੇ ਇਹ ਕਿਹਾ ਹੈ ਵੀ ਅਸੀਂ ਪੈਲਸਤੀਨੀਅਨ ਸਟੇਟ ਨੂੰ ਰਿਕੋਗਨਾਈਜ਼ ਕਰਨ ਜਾ ਰਹੇ ਹਾਂ। ਇਹਦਾ ਕਿੰਨਾ ਕੁ ਜਿਹੜਾ ਪੈਲਸਤੀਨੀਅਨ ਸਟੇਟ ਨੂੰ ਹੈਲਪ ਹੋਊਗਾ, ਇਹ ਤਾਂ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ। ਪਰ ਇੱਕ ਤਰ੍ਹਾਂ ਦੇ ਨਾਲ ਚਾਹੇ ਸਿੰਬੋਲਿਕ ਹੀ ਸਹੀ, ਸੋ ਪੈਲਸਤੀਨੀਅਨ ਲੋਕਾਂ ਨੂੰ ਇਹ ਥੋੜ੍ਹੀ ਜਿਹੀ ਇਹਨਾਂ ਤਿੰਨਾਂ ਮੁਲਕਾਂ ਵੱਲੋਂ ਹੈਲਪ ਮਿਲੀ ਆ ਵੀ ਅਸੀਂ ਤੁਹਾਡੀ ਜਿਹੜੀ ਸਟੇਟ ਆ ਉਸ ਨੂੰ ਰਿਕੋਗਨਾਈਜ਼ ਕਰਨ ਜਾ ਰਹੇ ਹੈਗੇ ਆ। ਦੂਸਰੇ ਪਾਸੇ ਜਿਹੜੇ ਇਜ਼ਰਾਈਲ ਵਾਲੇ ਇਸ ਚੀਜ਼ ਤੋਂ ਅਪਸੈਟ ਆ, ਜਿਹੜੇ ਕਿਉਂ ਉਸ ਨੂੰ ਰਿਕੋਗਨਾਈਜ਼ ਕੀਤਾ ਜਾ ਰਿਹਾ ਆ। ਰਾਈਟ ਨਾਓ 7 ਮੈਂਬਰ ਜਿਹੜੇ 27 ਨੇਸ਼ਨ ਯੂਰਪੀਅਨ ਯੂਨੀਅਨ ਹੈਗੇ ਆ, ਉਹ ਰਿਕੋਗਨਾਈਜ਼ ਕਰਦੇ ਆ ਪੈਲਸਤੀਨੀਅਨ ਸਟੇਟ ਨੂੰ। 27 ਵਿੱਚੋਂ 7, 5 ਜਿਹੜੇ ਆ ਉਹ ਫਾਰਮਰ ਈਸਟ ਬਲਾਕ ਕੰਟਰੀਜ਼ ਹੈਗੇ ਆ। ਉਹਨਾਂ ਨੇ 1988 ਦੇ ਵਿੱਚ ਰਿਕੋਗਨਾਈਜ਼ ਕੀਤਾ ਸੀ ਪੈਲਸਤੀਨੀਅਨ ਨੂੰ, ਤੇ ਫਿਰ ਸਾਈਪਰਸ ਨੇ ਕੀਤਾ ਸੀ ਜਦੋਂ ਉਹਨਾਂ ਨੇ ਇਸ ਬਲਾਕ ਨੂੰ ਜੁਆਇਨ ਕੀਤਾ ਸੀ। ਸਵੀਡਨ ਨੇ 2014 ਦੇ ਵਿੱਚ ਰਿਕੋਗਨੀਸ਼ਨ ਜੋ ਆ ਕੀਤੀ ਹੈਗੀ ਆ। ਚੈਕ ਰਿਪਬਲਿਕ ਜੋ ਯੂਰਪੀਅਨ ਯੂਨੀਅਨ ਦਾ ਮੈਂਬਰ ਆ, ਉਹਨਾਂ ਨੇ ਕਿਹਾ ਵੀ 1988 ਦੇ ਵਿੱਚ ਜੋ ਸਾਬਕਾ ਚੈਕੋਸਲੋਵਾਕੀਆ ਸੀਗਾ, ਉਹਨਾਂ ਨੇ ਇਸ ਨੂੰ ਰਿਕੋਗਨਾਈਜ਼ ਕੀਤਾ ਸੀਗਾ। ਤੇ ਯੂਰਪੀਅਨ ਯੂਨੀਅਨ ਦੇ ਮੈਂਬਰ ਮਾਲਟਾ ਤੇ ਸਲੋਵੇਨੀਆ, ਉਹਨਾਂ ਨੇ ਇਹ ਕਿਹਾ ਵੀ ਆਉਣ ਵਾਲੇ ਸਮੇਂ 'ਚ ਅਸੀਂ ਵੀ ਰਿਕੋਗਨਾਈਜ਼ ਕਰਨ ਜਾ ਰਹੇ ਹੈਗੇ ਆ। 190 ਦੇ ਕਰੀਬ ਜਿਹੜੇ ਮੁਲਕ ਆ ਉਹ ਯੂਐਨ ਨੂੰ ਰਿਪਰੈਜ਼ੈਂਟ ਕਰਦੇ ਆ, ਤੇ ਉਹਦੇ ਵਿੱਚੋਂ 140 ਮੁਲਕ ਆਲਰੇਡੀ ਪੈਲਸਤੀਨੀਅਨ ਸਟੇਟ ਨੂੰ ਰਿਕੋਗਨਾਈਜ਼ ਕਰ ਚੁੱਕੇ ਹੈਗੇ ਆ। ਹੁਣ ਜਿਹੜੀ ਸਿਚੁਏਸ਼ਨ ਆ ਉਹ ਤੇ ਆਪਾਂ ਸਾਰਿਆਂ ਨੂੰ ਪਤਾ ਹੀ ਆ ਵੀ ਬਹੁਤ ਜਿਹੜੀ ਬਹੁਤ ਜ਼ਿਆਦਾ ਟੈਂਸ ਬਣੀ ਹੋਈ ਹੈਗੀ ਆ। ਬੰਬਾਰਡਮੈਂਟ ਚੱਲ ਰਹੀ ਹੈਗੀ ਆ, ਹਜ਼ਾਰਾਂ ਦੀ ਗਿਣਤੀ 'ਚ ਲੋਕ ਮਾਰੇ ਜਾ ਚੁੱਕੇ ਆ, ਫੱਟੜ ਹੋਏ ਹੈਗੇ ਆ। ਅਮਰੀਕਾ ਤੇ ਇਜ਼ਰਾਈਲ ਇੱਕ ਪਾਸੇ ਆ, ਤੇ ਲਗਭਗ ਪੂਰੀ ਦੁਨੀਆ ਜਿਹੜੀ ਆ ਉਹ ਇੱਕ ਪਾਸੇ ਹੈਗੀ। ਜੀ ਬਿਲਕੁਲ। ਉਧਰ ਜਿੱਦਾਂ ਕੱਲ ਵੀ ਆਪਾਂ ਜ਼ਿਕਰ ਕੀਤਾ ਸੀ, ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦੇ ਉਲਟ ਵੀ ਜਿਹੜਾ ਇਸ ਟਾਈਮ ਜਿਹੜੀ ਚਰਚਾ ਉਹ ਹੋਣੀ ਸ਼ੁਰੂ ਹੋ ਗਈ ਸੀ, ਕਿਉਂਕਿ ਨਿਤਨਯਾਹੂ ਤੇ ਯਹੀਆ ਸਨਵਰ ਤੇ ਬੈਲੈਂਟ, ਉਹਨਾਂ ਦੇ ਉਲਟ ਅਰੈਸਟ ਵਾਰੰਟਸ ਜਾਰੀ ਕਰਨ ਦੀ ਉੱਥੇ ਗੱਲ ਜਿਹੜੀ ਉਹ ਹੋਈ ਸੀ। ਇਹ ICC ਉਹੀ ਆ, ਇੰਟਰਨੈਸ਼ਨਲ ਕ੍ਰਿਮੀਨਲ ਕੋਰਟ, ਜਿਹਨੇ ਆਲਰੇਡੀ ਰਸ਼ੀਅਨ ਪ੍ਰੈਜ਼ੀਡੈਂਟ ਵਲਾਦੀਮੀਰ ਪੁਤਿਨ
ਦੇ ਉਲਟ ਯੂਕਰੇਨ ਦੇ ਵਿੱਚ ਵਾਰ ਨੂੰ ਲੈ ਕੇ ਉਹਦੇ ਵੀ ਅਰੈਸਟ ਵਾਰੰਟ ਜਿਹੜੇ ਉਹ ਜਾਰੀ ਕੀਤੇ ਹੈਗੇ ਆ। US ਸੈਕਟਰੀ ਆਫ ਸਟੇਟ ਐਂਟਨੀ ਬਲਿੰਕਨ ਉਹਨਾਂ ਨੇ ਅੱਜ ਇਹ ਦੱਸਿਆ ਆ ਵੀ ਉਹ ਲਾਅ ਮੇਕਰਸ ਦੇ ਨਾਲ ਮਿਲ ਕੇ ਕੰਮ ਕਰਨਗੇ ਤੇ ਇਹ ਦੇਖਣਗੇ ਵੀ ਕੀ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦੇ ਉਲਟ ਜਿਹੜੀਆਂ ਸੈਂਕਸ਼ਨਸ ਆ ਉਹ ਲਾਈਆਂ ਜਾ ਸਕਦੀਆਂ ਆ, ਜਿਹੜੀਆਂ ਇਜ਼ਰਾਈਲੀ ਅਧਿਕਾਰੀਆਂ ਦੇ ਉਲਟ ਜਿਹੜੇ ਇਹਨਾਂ ਨੇ ਅਰੈਸਟ ਵਾਰੰਟ ਇਸ਼ੂ ਕੀਤੇ ਹੈਗੇ ਆ। ਬਲਿੰਕਨ ਉਹਨਾਂ ਨੇ ਇੱਕ ਕਾਂਗਰੈਸ਼ਨਲ ਹੀਅਰਿੰਗ ਦੇ ਵਿੱਚ ਗੱਲ ਕਰਦੇ ਹੋਏ ਕਿਹਾ ਸੀਗਾ ਵੀ ਉਹ ਕਮਿਟਡ ਨੇ ਵੀ ਅਸੀਂ ਇਸ ਦੇ ਉਲਟ ਐਕਸ਼ਨ ਲਵਾਂਗੇ ਤੇ ਕਹਿੰਦੇ ਵੀ ਬਿਲਕੁਲ ਗਲਤ ਡਿਸੀਜਨ ICC ਵਾਲੇ ਪਾਸੇ ਜਿਹੜੇ ਉਹ ਲੈ ਰਹੇ ਹੈਗੇ ਆ। ਉਹਨਾਂ ਦੇ ਕਮੈਂਟ ਉਸ ਟਾਈਮ ਦੇ ਉੱਤੇ ਆਏ ਜਦੋਂ ਰਿਪਬਲਿਕਨਸ ਪੁਸ਼ ਕਰ ਰਹੇ ਸੀਗੇ ICC ਅਧਿਕਾਰੀਆਂ ਦੇ ਉੱਤੇ ਸੈਂਕਸ਼ਨਸ ਲਾਉਣ ਦੇ ਲਈ। ਉੱਦਾਂ ਹੁਣ ਅਮਰੀਕਾ ਦਾ ਵੀ ਫਿਰ ਇਹ ਦੋਗਲਾਪਣ ਹੀ ਜਿਹੜਾ ਉਹ ਕਿਤੇ ਨਾ ਕਿਤੇ ਸਾਹਮਣੇ ਜਿਹੜਾ ਉਹ ਆ ਜਾਂਦਾ। ਜਦੋਂ ਤੋਂ ਯੂਕਰੇਨ ਵਾਲੀ ਵਾਰ ਨੂੰ ਲੈ ਕੇ ਆ ਫਿਰ ਤਾਂ ਰੂਸ ਖਿਲਾਫ ਅਰੈਸਟ ਵਾਰੰਟ ਇਹਨਾਂ ਨੂੰ ਠੀਕ ਲੱਗਦੇ ਆ, ਪਰ ਹੁਣ ਜੇ ਪੈਲਸਤੀਨ ਦੇ ਉਲਟ ਇਜ਼ਰਾਈਲ ਵਾਲਿਆਂ ਦੇ ਉੱਤੇ ਅਰੈਸਟ ਵਾਰੰਟ ਜਾਰੀ ਕਰ ਰਹੇ ਆ ਤਾਂ ਇਹ ਇਹਨਾਂ ਨੂੰ ਪਚਦੇ ਨਹੀਂ। ਇੱਥੇ ਚਾਹੇ ਉਹ ਰਿਪਬਲਿਕਨ ਆ ਤੇ ਫਿਰ ਉਹ ਚਾਹੇ ਡੈਮੋਕ੍ਰੇਟ ਆ, ਉਹਨਾਂ ਦਾ ਜਿਹੜਾ ਇੱਕ ਹੀ ਲਾਈਨ ਜਿਹੜੀ ਕਿਤੇ ਨਾ ਕਿਤੇ ਉਹ ਢੋ ਹੋ ਰਹੀ ਹੁੰਦੀ ਆ। ਸੋ ਸੈਨੇਟ ਫੋਰਨ ਰਿਲੇਸ਼ਨ ਕਮੇਟੀ ਦੇ ਸਾਹਮਣੇ ਕੱਲ ਇਹਨਾਂ ਦੀ ਜਿਹੜੀ ਉਹ ਹੀਅਰਿੰਗ ਹੋਈ ਸੀਗੀ ਤੇ ਉੱਥੇ ਜਿਹੜੇ ਐਂਥਨੀ ਬਲਿੰਕਨ ਆ ਉਹਨਾਂ ਨੂੰ ਇਹ ਪੁੱਛਿਆ ਗਿਆ ਸੀਗਾ ਵੀ ਕੀ ਤੁਸੀਂ ਉਸ ਲੈਜਿਸਲੇਸ਼ਨ ਨੂੰ ਸਪੋਰਟ ਕਰੋਗੇ ਜਿਸ ਦੇ ਵਿੱਚ ICC ਦੇ ਉਲਟ ਜਿਹੜਾ ਉਹ ਆਪਣੇ ਧੱਕੇ ਦੇ ਨਾਲ ਕਹਿੰਦੇ ਵੀ ਜੁਡੀਸ਼ੀਅਲ ਸਿਸਟਮ ਦੇ ਉਲਟ ਜਿਹਦੇ ਵਿੱਚ ਉਹਨਾਂ ਦਾ ਕੋਈ ਬਿਜ਼ਨਸ ਨਹੀਂ ਹੈਗਾ ਵੀ ਉੱਥੇ ਜਾ ਕੇ ਉਹ ਅਰੈਸਟ ਵਾਰੰਟ ਜਿਹੜੇ ਉਹ ਪੇਸ਼ ਕਰ ਰਹੇ ਆ। ਸੋ ਉਸ ਦੇ ਜਵਾਬ ਦੇ ਵਿੱਚ ਜਿਹੜਾ ਉਹ ਕਿਹਾ ਸੀਗਾ ਵੀ ਹਾਂ ਅਸੀਂ ਜਿਹੜੇ ਆ ਇਸ ਦੇ ਪ੍ਰਤੀ ਜਿਹੜੇ ਆ ਉਹ ਸੰਬੰਧਿਤ ਸਟੈਪ ਜਿਹੜੇ ਆ ਉਹ ਲਵਾਂਗੇ ਤੇ ਦੇਖਦੇ ਆ ਵੀ ਅੱਗੇ ਕੀ ਹੁੰਦਾ। ਤੇ ਪਰ ਅਸੀਂ ਇਹ ਜ਼ਰੂਰ ਕਹਿੰਦੇ ਆ ਵੀ ਇਸ ਟਾਈਮ ਇਹ ਰੋਂਗ ਹੈਡਡ ਡਿਸੀਜਨ ਜਿਹੜਾ ਆ ਉਹ ਉਹਨਾਂ ਦੇ ਦੁਆਰਾ ਲਿਆ ਗਿਆ ਆ। ICC ਦੇ ਜਿਹੜੇ ਚੀਫ ਪ੍ਰੋਸੀਕਿਊਟਰ ਸੀਗੇ ਕਰੀਮ ਖਾਨ, ਉਹਨਾਂ ਨੇ ਬੀਤੇ ਸੋਮਵਾਰ ਐਲਾਨ ਕੀਤਾ ਸੀਗਾ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਬੈਂਜਾਮਿਨ ਨੇਤਨਯਾਹੂ, ਡਿਫੈਂਸ ਮਿਨਿਸਟਰ ਯੋਵ ਗਾਲੰਟ ਦੇ ਉਲਟ ਅਰੈਸਟ ਵਾਰੰਟ। ਤੇ ਇਸ ਦੇ ਨਾਲ ਉਹ ਕਹਿ ਰਹੇ ਆ ਵੀ 3 ਹਮਾਸ ਦੇ ਅਧਿਕਾਰੀ ਯਹੀਆ ਸਿਨਵਰ ਜਿਹੜਾ ਗਾਜ਼ਾ ਦਾ ਲੀਡਰ ਆ, ਮੁਹੰਮਦ ਰੀਫ ਜਿਹੜਾ ਕਮਾਂਡਰ ਆ ਕਸਾਮ ਬ੍ਰਿਗੇਡ ਮਿਲਟਰੀ ਦਾ, ਤੇ ਇਸਮਾਇਲ ਹਨਈਆ ਜਿਹੜਾ ਪੋਲੀਟੀਕਲ ਬਿਊਰੋ ਦਾ ਹੈਡ ਆ, ਉਹਦੇ ਉਲਟ ਵੀ ਅਰੈਸਟ ਵਾਰੰਟ ਉਹ ਭਾਲਦੇ ਨੇ। ਜੀ ਅਗਲੀ ਖਬਰ ਵੱਲ ਚਲੀਏ। ਕੋਰਟ ਨੇ ਰੂਲ ਕੀਤਾ ਹੈ ਵੀ ਐਲਵਿਸ ਪ੍ਰੈਸਲੇ ਜੋ ਆ ਉਹਨਾਂ ਦਾ ਟੈਨਸੀ ਦੇ ਵਿੱਚ ਗ੍ਰੇਸਲੈਂਡ ਮੈਂਸ਼ਨ ਆ ਉਹ ਫੋਰਕਲੋਜ਼ ਨਹੀਂ ਕੀਤਾ ਜਾ ਸਕਦਾ। ਐਲਵਿਸ ਪ੍ਰੈਸਲੇ ਦੀ ਪੋਤੀ ਆ, ਉਹਦੀ ਗ੍ਰੈਂਡ ਡਾਟਰ ਆ, ਉਸਨੇ ਜਿਹੜਾ ਆ ਇਸ ਮੁੱਦੇ ਨੂੰ ਚੱਕਿਆ ਸੀ। ਚਾਂਸਲਰ ਜੋ ਡੇ ਜੈਂਕਨਸ ਉਹਨਾਂ ਨੇ ਇਹ ਕਿਹਾ ਵੀ ਜੋ ਗ੍ਰੇਸਲੈਂਡ ਦੇ ਵਿੱਚ ਐਲਵਿਸ ਪ੍ਰੈਸਲੇ ਦਾ ਹਿਸਟੋਰਿਕ ਮੈਂਫਿਸ ਹੋਮ ਹੈਗਾ ਆ, ਇਸ ਦੀ ਜਿਹੜੀ ਫੋਰਕਲੋਜ਼ਰ ਆ ਉਸ ਨੂੰ ਪੋਸਟਪੋਨ ਕੀਤਾ ਜਾਵੇ। ਤੇ ਜਿਹੜੀ ਉਸ ਦੀ ਪੋਤੀ ਆ ਡੈਨੀਅਲ ਰਿਲੇ ਕਿਉ ਕਰਕੇ ਉਹਨੇ ਇਹ ਕਿਹਾ ਵੀ ਇਹ ਸਾਰੇ ਝੂਠੇ ਪੇਪਰ ਇੱਕ ਕੰਪਨੀ ਵੱਲੋਂ ਬਣਾਏ ਗਏ ਆ ਤੇ ਉਹਨਾਂ ਨੇ ਇਹ ਬਹਾਨਾ ਲਾਤਾ ਵੀ ਸਾਨੂੰ ਪੇਮੈਂਟਾਂ ਨਹੀਂ ਮਿਲੀਆਂ ਤੇ ਉਸ ਨੂੰ ਫੋਰਕਲੋਜ਼ ਕਰਨਾ ਸ਼ੁਰੂ ਕਰ ਦਿੱਤਾ ਹੈਗਾ। ਨੌਸੈਨੀ ਇਨਵੈਸਟਮੈਂਟ ਐਂਡ ਪ੍ਰਾਈਵੇਟ ਲੈਂਡਿੰਗ LLC ਇਹਨਾਂ ਨੇ ਇਹ ਕਿਹਾ ਵੀ ਲੀਜ਼ਾ ਮੈਰੀ ਪ੍ਰੈਸਲੀ ਜਿਹੜੀ ਪ੍ਰੈਸਲੀ ਦੀ ਡਾਟਰ ਸੀਗੀ ਉਸਨੇ 3.8 ਮਿਲੀਅਨ ਦਾ ਲੋਨ ਵਾਪਸ ਨਹੀਂ ਦਿੱਤਾ ਹੈਗਾ। ਬਾਅਦ ਦੇ ਵਿੱਚ ਇਹ ਪਤਾ ਲੱਗਿਆ ਵੀ ਇਹ ਜਿਹੜੀ ਕੰਪਨੀ ਆ ਇਹ ਇੱਕ ਝੂਠੀ ਹੈਗੀ ਆ। ਹਾਲਾਂਕਿ ਉਹਨਾਂ ਨੇ ਨੋਟਰਾਈਜ਼ ਇੱਕ ਪ੍ਰੋਮਿਸਰੀ ਨੋਟ ਵੀ ਜਿਹੜਾ ਆ ਲੀਜ਼ਾ ਮੈਰੀ ਪ੍ਰੈਸਲੀ ਦਾ ਸਾਈਨ ਕੀਤਾ ਹੋਇਆ ਪੇਸ਼ ਕੀਤਾ ਹੈਗਾ। ਚਾਂਸਲਰ ਜੈਂਕਨਸ ਨੇ ਇਹ ਕਿਹਾ ਵੀ ਅਸੀਂ ਇਸ ਦੀ ਪੂਰੀ ਇਨਵੈਸਟੀਗੇਸ਼ਨ ਕਰਾਂਗੇ ਤੇ ਇਸ ਨੂੰ ਜਿਹੜਾ ਆ ਵੇਚਣ ਨਹੀਂ ਦੇਵਾਂਗੇ। ਇਹ ਇੱਕ ਹਿਸਟੋਰੀਕਲ ਚੀਜ਼ ਹੈਗੀ ਆ ਤੇ ਇਹ ਇੱਥੇ ਰਹਿਣੀ ਚਾਹੀਦੀ ਹੈਗੀ ਆ। ਰੀਲੇ ਕਿਓਗ ਲੀਜ਼ਾ ਮੈਰੀ ਪ੍ਰੈਸਲੀ ਤੇ ਮਜੀਸ਼ੀਅਨ ਡੈਨੀ ਕਿਓਗ ਦੀ ਡਾਟਰ ਆ, ਜਾਣੀ ਕਿ ਉਹ ਗ੍ਰੈਂਡ ਡਾਟਰ ਹੈਗੀ ਆ ਐਲਵਿਸ ਦੀ। ਤੇ ਹਾਲੀਵੁੱਡ ਦੀਆਂ ਬਹੁਤ ਸਾਰੀਆਂ ਮੂਵੀਜ਼ ਦੇ ਵਿੱਚ ਉਹਨ ਕੰਮ ਕੀਤਾ ਹੈਗਾ, ਡੇਜ਼ੀ ਜੋਨਸ ਐਂਡ 6 ਹੋਰ ਇਸ ਤਰ੍ਹਾਂ ਦੀ। ਤੇ ਉਹ ਕਹਿੰਦੀ ਆ ਵੀ ਮੈਂ ਇਸ ਨੂੰ ਪੂਰਾ ਫਾਈਟ ਕਰੂੰਗੀ ਤਾਂ ਕਿ ਇਹ ਜਾਂ ਤਾਂ ਸਾਡੇ ਕੋਲ ਜਾਂ ਸਟੇਟ ਦੇ ਕੋਲ ਇਹ ਜਿਹੜਾ ਹਿਸਟੋਰਿਕ ਜਿਹੜਾ ਮੈਂਸ਼ਨ ਆ ਇਹ ਰਹਿ ਜਾਵੇ। ਜੀ ਉਧਰ ਮੈਡੋਨਾ ਇਨ ਫੈਮਿਲੀ ਕਹਿੰਦੇ ਵੀ ਆਪਣੀ ਕੈਲੀਫੋਰਨੀਆ ਦਾ ਰੈਂਚ ਉਸ ਨੂੰ ਵੇਚ ਰਹੇ ਹੈਗੇ ਆ। ਸੈਨ ਲੂਇਸ ਅਬਿਸਪੋ ਦੇ ਵਿੱਚ ਇਹ ਹੈਗਾ ਆ ਤੇ 360 ਏਕੜ ਦਾ ਜਿਹੜਾ ਮੈਡੋਨਾ ਟਵਿਜ਼ਲਮੈਨ ਰੈਂਚ
ਸੈਨ ਲੂਇਸ ਬਿਸਪੋ ਦੇ ਵਿੱਚ। ਇਹ ਮੈਡੋਨਾ ਫੈਮਿਲੀ ਜਿਹੜੀ ਕਾਫੀ ਮਸ਼ਹੂਰ ਰਹੀ ਆ, ਤੇ ਉਸ ਨੂੰ ਕਹਿੰਦੇ ਵੀ ਡੈਕੇਡਸ ਤੱਕ ਕਈ ਦਹਾਕੇ ਉਹਨਾਂ ਦੇ ਕੋਲ ਇੱਥੇ ਰਿਹਾ ਆ, ਤੇ ਹੁਣ ਇਸ ਨੂੰ ਜਿਹੜਾ ਉਹ ਵੇਚ ਰਹੇ ਆ। ਇਸ ਟਾਈਮ ਤਕਰੀਬਨ 8 ਮਿਲੀਅਨ ਦੀ ਲਾਗਤ ਦਾ ਇਹ ਜਿਹੜਾ ਰੈਂਚ 350 ਏਕੜ ਤੋਂ ਵੱਧ ਉਹ ਵਿਕਣ ਦੇ ਉੱਤੇ ਲੱਗਾ ਆ। ਸੋ ਜਿੱਦਾਂ ਐਲਵਿਸ ਵਾਲਿਆਂ ਦਾ ਵੀ ਇਵੈਂਚੁਅਲੀ ਭਾਜੀ ਜਿਹੜੇ ਜਾਇਦਾਦਾਂ ਦਾ ਤੇ ਉਹ ਸਾਰਾ ਆ ਉਹ ਰੌਲਾ ਕਿਤੇ ਨਾ ਕਿਤੇ ਪੈਂਦਾ ਹੀ ਰਹਿੰਦਾ ਜੀ। ਅਗਲੀ ਖਬਰ ਆਪਾਂ ਗੁਆਂਢੀ ਮੁਲਕ ਕੈਨੇਡਾ ਤੋਂ ਤੁਹਾਡੇ ਨਾਲ ਗਲੋਬ ਐਂਡ ਮੇਲ ਨੇ ਜੋ ਕੁਝ ਵਾਪਰ ਰਿਹਾ ਆ ਇੰਡੀਆ ਤੇ ਕੈਨੇਡਾ ਦੇ ਵਿੱਚ ਉਹਦੇ ਬਾਰੇ ਛਾਪੀ ਹੈਗੀ ਆ। ਕੱਲ ਜਿਹੜੇ 4 ਕਥਿਤ ਕਾਤਲ ਉਹਨਾਂ ਨੂੰ ਪੇਸ਼ ਕੀਤਾ ਗਿਆ ਸੀ ਕੋਰਟ ਦੇ ਵਿੱਚ, ਭਾਈ ਹਰਦੀਪ ਸਿੰਘ ਨਿੱਜਰ ਹੋਣਾ ਦੇ ਸਬੰਧ ਦੇ ਵਿੱਚ। ਤੇ ਉੱਥੇ ਜੋ ਜੱਜ ਆ ਉਹਨਾਂ ਨੇ ਇਹ ਕਿਹਾ ਆ ਵੀ ਜਿਹੜੇ ਇਹ ਦੋਸ਼ੀ ਜਿਹੜੇ ਫੜੇ ਗਏ ਹੈਗੇ ਆ, ਇਹਨਾਂ ਦਾ ਕਿਸੇ ਵੀ ਤਰ੍ਹਾਂ ਦਾ ਕੰਟੈਕਟ ਨਹੀਂ ਹੋਣਾ ਚਾਹੀਦਾ ਪੰਜਾਬੀ ਜਾਂ ਇੰਡੀਅਨ ਕਮਿਊਨਿਟੀ ਦੇ ਨਾਲ। ਕਿਸੇ ਤਰ੍ਹਾਂ ਵੀ ਉਹ ਫੋਨ ਤੇ ਜਾਂ ਪਰਸਨਲੀ ਮਿਲ ਕੇ ਨਹੀਂ ਕਰ ਸਕਦੇ ਹੈਗੇ। ਤੇ ਅਗਲੀ ਡੇਟ ਵੀ ਆਲਰੇਡੀ ਜਿਹੜੀ ਸੈੱਟ ਜੂਨ ਮਹੀਨੇ ਦੀ ਕਰ ਦਿੱਤੀ ਗਈ ਹੈਗੀ ਆ। ਅੱਜ ਗਲੋਬ ਐਂਡ ਮੇਲ ਨੇ ਅੱਜ ਆਰਟੀਕਲ ਛਾਪਿਆ, ਉਹ ਕਹਿੰਦੇ ਭਈ ਭੁੱਲ ਜਾਓ ਜਿਹੜਾ ਇੰਡੀਆ ਤੇ ਕੈਨੇਡਾ ਦਾ ਰਿਲੇਸ਼ਨ ਅੱਜ ਤੋਂ 2 ਸਾਲ ਪਹਿਲਾਂ ਹੁੰਦਾ ਸੀ, ਮੁੜ ਕੇ ਉਹ ਹੋ ਜਾਓ। ਨਥਿੰਗ ਅਬਾਊਟ ਰਿਲੇਸ਼ਨ ਵਿਦ ਇੰਡੀਆ ਇਜ਼ ਨਾਰਮਲ ਰਾਈਟ ਨਾਓ। ਇਸ ਦੇ ਅੰਡਰ ਉਹਨਾਂ ਨੇ ਆਰਟੀਕਲ ਛਾਪਿਆ ਆ। ਉਹਦੇ ਵਿੱਚ ਉਹਨੇ ਦੱਸਿਆ ਵੀ ਕੈਨੇਡਾ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੀ ਸਟੇਟ 'ਚ ਜਿਹੜਾ ਇੰਡੀਆ ਦਾ ਕੌਂਸਲੇਟ ਸੀਗਾ, ਉਹ 4 ਸਾਲਾਂ ਤੋਂ ਉੱਥੇ ਅਪੁਆਇੰਟਡ ਸੀਗਾ। ਤੇ ਕੁਝ ਦਿਨ ਪਹਿਲਾਂ ਹੀ ਜਿਹੜਾ ਆ ਉਸ ਨੂੰ ਫੇਅਰਵੈਲ ਪਾਰਟੀ ਦਿੱਤੀ ਗਈ ਵੀ ਉਹ ਛੱਡ ਕੇ ਹੁਣ ਸਾਈਪਰਸ ਨੂੰ ਜਾ ਰਿਹਾ ਹੈਗਾ। ਹਾਲਾਂਕਿ ਕੌਂਸਲੇਟ ਦੀ ਜਿਹੜੀ ਟਰਮ ਆ ਉਹ ਕਹਿੰਦੇ 3 ਸਾਲਾਂ ਦੀ ਹੁੰਦੀ ਆ, ਪਰ ਇਹ ਲੰਮਾ ਸਮਾਂ ਰਿਹਾ। ਪਰ ਇਨ ਦਾ ਮੀਨ ਟਾਈਮ ਨਿੱਜਰ ਵਾਲਾ ਜਿਹੜਾ ਮਾਮਲਾ ਆ ਗਿਆ ਤੇ ਉਹਦੇ 'ਚ ਜਿਸ ਹਿਸਾਬ ਦੇ ਨਾਲ ਟਰੂਡੋ ਹੁਣੀ ਬਲੇਮ ਕੀਤਾ ਸੀ ਵੀ ਇੰਡੀਆ ਦੀ ਸਰਕਾਰ ਜਾਂ ਇੰਡੀਆ ਦੀ ਸਰਕਾਰ ਦੇ ਬੰਦੇ ਇਨਵੋਲਵ ਹੈਗੇ ਆ, ਤੇ ਇਸ ਨੇ ਕੋਈ ਸਟੇਟਮੈਂਟ ਵੀ ਜਾਰੀ ਨਹੀਂ ਕੀਤੀ ਵੀ ਸਾਡਾ ਇਹਦੇ ਵਿੱਚ ਹੱਥ ਹੈਗਾ ਜਾਂ ਨਹੀਂ ਹੈਗਾ। ਸੋ ਹੁਣ ਕਹਿੰਦੇ ਵੀ ਫੇਅਰਵੈਲ ਪਾਰਟੀ ਹੋਈ, ਉਹਦੇ ਸਬੰਧ ਦੇ ਵਿੱਚ ਇੱਕ ਉੱਥੇ ਦਾ ਜੋ ਬ੍ਰਿਟਿਸ਼ ਕੋਲੰਬੀਆ ਦੀ ਲੈਜਿਸਲੇਚਰ ਦਾ ਸਪੀਕਰ ਹੈਗਾ ਰਾਜ ਚੌਹਾਨ, ਉਸ ਨੇ ਕਹਿੰਦੇ ਵੀ ਉਸ ਮੀਟਿੰਗ ਨੂੰ ਅਟੈਂਡ ਕੀਤਾ ਤੇ ਨਾਲ ਦੀ ਨਾਲ ਹੋਰ ਬਹੁਤ ਸਾਰੇ ਜਿਹੜੇ ਬਿਜ਼ਨਸ ਹੈਗੇ ਆ ਉਹਨਾਂ ਬਿਜ਼ਨਸ ਓਨਰਸ ਉਹਨਾਂ ਨੇ ਵੀ ਅਟੈਂਡ ਕੀਤਾ। ਕਹਿੰਦੇ ਵੀ ਜੇ ਤਾਂ ਸਾਲ ਪਹਿਲਾਂ ਹੁੰਦੀ ਤਾਂ ਇਹ ਇੱਕ ਨਾਰਮਲ ਚੀਜ਼ ਸੀ ਵੀ ਇੱਕ ਇਲੈਕਟਡ ਆਫੀਸ਼ੀਅਲ ਆ ਇੰਡੀਆ ਦੇ ਕੌਂਸਲੇਟ ਨੂੰ ਮਿਲਣ ਗਿਆ, ਉਹ ਜਾ ਰਿਹਾ, ਤੇ ਇਹ ਕੋਈ ਇਦਾਂ ਦੀ ਗੱਲ ਨਹੀਂ। ਪਰ ਉਸ ਇਸ਼ੂ ਨੇ ਉੱਥੇ ਦੀ ਸਿੱਖ ਕਮਿਊਨਿਟੀ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਗੁੱਸਾ ਲੈ ਆਂਦਾ। ਉਹ ਕਹਿੰਦੇ ਵੀ ਇੱਕ ਰਾਜ ਚੌਹਾਨ ਪੰਜਾਬੀ ਮੂਲ ਦਾ ਇਲੈਕਟਡ ਆਫੀਸ਼ੀਅਲ ਇੰਡੀਅਨ ਕੌਂਸਲੇਟ ਨੂੰ ਮਿਲਣ ਜਾ ਰਿਹਾ, ਜਿਹਦੇ ਹੱਥ ਹਰਦੀਪ ਸਿੰਘ ਨਿੱਜਰ ਹੋਣਾ ਦੇ ਕਤਲ ਦੇ ਨਾਲ ਖੂਨ ਦੇ ਨਾਲ ਲਿਬੜੇ ਹੋਏ ਹੈਗੇ ਆ। ਸੋ ਇਹਦਾ ਜਿਹੜਾ ਟੋਟਲੀ ਬਾਈਕਾਟ ਕਰਨਾ ਚਾਹੀਦਾ ਸਿੱਖ ਕਮਿਊਨਿਟੀ ਵੱਲੋਂ। ਮਨਿੰਦਰ ਸਿੰਘ ਸਪੋਕਸਪਰਸਨ ਹੈਗੇ BC ਗੁਰਦੁਆਰਾ ਕੌਂਸਲ ਦੇ, ਜੋ ਹਰਦੀਪ ਸਿੰਘ ਨਿੱਜਰ ਹੋਣਾ ਦੇ ਜਿਹੜੇ ਦੋਸਤ ਸੀਗੇ ਜਿਨ੍ਹਾਂ ਨੂੰ ਕਤਲ ਕੀਤਾ ਗਿਆ ਸੀ ਗੁਰੂ ਨਾਨਕ ਸਿੱਖ ਟੈਂਪਲ ਦੇ ਵਿੱਚ ਪਿਛਲੇ ਜੂਨ 'ਚ। ਤੁਹਾਨੂੰ ਪਤਾ ਹੀ ਆ, ਆਪਾਂ ਇਹ ਬਹੁਤ ਲੰਮੇ ਸਮੇਂ ਤੋਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਰਹੇ ਹੈਗੇ ਆ। ਉਹਨਾਂ ਨੇ ਇਹ ਕਿਹਾ ਆ ਵੀ ਜਿਹੜੇ ਸਿੱਖ ਐਕਟਿਵਿਸਟ ਆ ਉਹ ਤਾਂ ਇੰਡੀਅਨ ਆਫੀਸ਼ੀਅਲਸ ਨੇ ਜੋ ਇਨਵੋਲਵਮੈਂਟ ਸੀ ਉਹਨਾਂ ਦੇ ਅਗੇਂਸਟ ਚਾਰਜ ਲਾਉਣ ਦੀ ਗੱਲ ਆਪਾਂ ਬਹੁਤ ਲੰਮੇ ਸਮੇਂ ਤੋਂ ਕਰ ਰਹੇ ਹੈਗੇ ਆ। ਪਰ ਰਾਜ ਚੌਹਾਨ ਜੋ ਮਈ 2 ਨੂੰ ਉੱਥੇ ਮੀਟਿੰਗ ਹੋਈ ਆ, ਉਹਦੇ ਵਿੱਚ ਉਹਦਾ ਜਾਣਾ ਜਿਹੜਾ ਆ ਬਹੁਤ ਮਾੜੀ ਗੱਲ ਹੈਗੀ ਆ। ਇਹ ਇੱਕ ਤਰ੍ਹਾਂ ਦੇ ਨਾਲ ਕੈਨੇਡੀਅਨ ਸਿਟੀਜ਼ਨਸ ਦੇ ਉੱਤੇ ਧੱਬਾ ਹੈਗਾ ਵੀ ਕੈਨੇਡੀਅਨ ਸਿਟੀਜ਼ਨ ਜਿਸ ਦਾ ਕਤਲ ਕੀਤਾ ਗਿਆ, ਕੈਨੇਡਾ ਦਾ ਸਿਟੀਜ਼ਨ ਆ, ਕੈਨੇਡਾ ਦੇ ਲੋਕਾਂ ਨੇ ਤੁਹਾਨੂੰ ਇਲੈਕਟ ਕੀਤਾ ਤੇ ਤੁਸੀਂ ਉਹਨਾਂ ਲੋਕਾਂ ਨੂੰ ਮਿਲਣ ਜਾ ਰਹੇ ਆ ਜਿਹੜੇ ਲੋਕ ਇਸ ਕਤਲ ਦੇ ਵਿੱਚ ਇਨਵੋਲਵ ਸੀਗੇ। ਸੋ ਇੱਥੋਂ ਕਹਿੰਦੇ ਵੀ ਅੰਦਾਜ਼ਾ ਲਾਇਆ ਜਾ ਸਕਦਾ ਵੀ ਲੋਕਾਂ ਦੇ ਵਿੱਚ ਕਿੰਨਾ ਜ਼ਿਆਦਾ ਜਿਹੜਾ ਗੁੱਸਾ ਹੈਗਾ ਆ। ਸੋ ਪਹਿਲਾਂ ਵਾਲੇ ਜਿਹੜੇ ਰਿਲੇਸ਼ਨ ਆ ਉਹ ਹਜੇ ਤੱਕ ਕਿਤੇ ਵੀ ਇਹ ਸ਼ਾਂਤ ਹੁੰਦੇ ਨਹੀਂ ਨਜ਼ਰ ਆ ਰਹੇ। ਪਿਛਲੇ ਮਹੀਨੇ ਜਿਹੜੇ ਪ੍ਰੀਮੀਅਰ ਆ ਬ੍ਰਿਟਿਸ਼ ਕੋਲੰਬੀਆ ਦੇ, ਉਹਨਾਂ ਨੇ ਇਹ ਕਿਹਾ ਸੀ ਵੀ ਜਿਹੜੀ RCMP ਦੀ ਇਨਵੈਸਟੀਗੇਸ਼ਨ ਆ ਨਿੱਜਰ ਹੋਣਾ ਦੇ ਕਤਲ ਦੇ ਸੰਬੰਧ ਦੇ ਵਿੱਚ ਉਹਦੀ ਜਿਹੜੀ ਡਿਟਰਮੀਨੇਸ਼ਨ ਆ ਉਹ ਬਹੁਤ ਜਲਦੀ ਕਰਨੀ ਚਾਹੀਦੀ ਆ। ਇਹਦੇ ਨਾਲ ਸਾਡੇ ਜਿਹੜੇ ਇੰਡੀਆ ਦੇ ਰਿਲੇਸ਼ਨ ਦੇ ਵਿੱਚ ਬਹੁਤ ਵੱਡਾ ਜਿਹੜਾ ਅਸਰ ਪੈ ਰਿਹਾ ਹੈਗਾ ਤੇ ਜੋ ਲੋਕ ਹੈਗੇ ਆ ਸਾਡੀ ਸਟੇਟ ਦੇ ਉਹ ਸੇਫ ਨਹੀਂ ਫੀਲ ਕਰ ਰਹੇ ਹੈਗੇ। ਸੋ ਕਹਿੰਦੇ ਵੀ ਸਾਨੂੰ ਜਿਹੜਾ ਇਹ ਰੈਜ਼ੋਲੂਸ਼ਨ ਆ
ਇਹ ਛੇਤੀ ਤੋਂ ਛੇਤੀ ਜਿਹੜਾ ਸੈਟਲ ਕਰਨਾ ਚਾਹੀਦਾ ਹੈਗਾ ਆ। ਦੂਸਰੇ ਪਾਸੇ ਜਿਸ ਤਰ੍ਹਾਂ ਮੈਂ ਦੱਸਿਆ ਹੀ ਆ ਵੀ ਕੱਲ ਜਦੋਂ ਪੇਸ਼ੀ ਹੋਈ ਆ, ਹੰਡਰਡਸ ਆਫ ਸਿੱਖਸ ਕਹਿੰਦੇ ਪਈ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਿੱਖ ਆ ਉਹ ਕੋਰਟ ਦੇ ਬਾਹਰ ਪਹੁੰਚੇ ਹੋਏ ਸੀ। ਬਹੁਤਿਆਂ ਨੇ ਖਾਲਿਸਤਾਨ ਦੇ ਝੰਡੇ ਫੜੇ ਹੋਏ ਸੀਗੇ। ਤੇ ਜਿਸ ਹਿਸਾਬ ਨਾਲ ਮੈਂ ਦੱਸਿਆ ਵੀ ਮਨੀਸ਼ ਜਿਹੜਾ ਇੰਡੀਆ ਦਾ ਕੌਂਸਲੇਟ, ਇੰਡੀਆ ਹਾਈ ਕਮਿਸ਼ਨਰ ਸੀ, ਉਹ ਹੁਣ ਕੈਨੇਡਾ ਛੱਡ ਕੇ ਸਾਈਪ੍ਰਸ ਨੂੰ ਜਾ ਰਿਹਾ ਹੈ। ਬਿਲਕੁਲ, ਕੱਲ ਮੰਗਲਵਾਰ ਨੂੰ ਜਿਹੜਾ ਸਰੀ ਦੇ ਵਿੱਚ ਕਰਨ ਬਰਾੜ, ਕਮਲਪ੍ਰੀਤ ਤੇ ਕਰਨਪ੍ਰੀਤ, ਇਹ ਤਿੰਨੋਂ ਜਾਣੇ ਇਨ ਪਰਸਨ ਲਾਲ ਰੰਗ ਦਾ ਕਹਿੰਦੇ ਸਵੈਟ ਸੂਟ ਪਾ ਕੇ, ਪ੍ਰਿਜ਼ਨ ਦੇ ਜਿਹੜੇ ਕੱਪੜੇ ਪਾ ਕੇ ਆਪਣੇ ਚਾਰਜਸ ਨੂੰ ਫੇਸ ਕਰਨ ਦੇ ਲਈ ਇਨ ਪਰਸਨ ਪਹੁੰਚੇ ਸੀ। ਜਿਹੜਾ ਚੌਥਾ ਅਖੀਰ ਦੇ ਵਿੱਚ ਫੜਿਆ ਗਿਆ ਅਮਨਦੀਪ ਆ, ਉਸ ਨੂੰ ਵੀਡੀਓ ਲਿੰਕ ਦੇ ਜ਼ਰੀਏ ਓਨਟਾਰੀਓ ਤੋਂ ਇਹ ਪੇਸ਼ੀ ਦੇ ਵਿੱਚ ਪੇਸ਼ ਜਿਹੜਾ ਉਹ ਕਰਵਾਇਆ ਗਿਆ ਸੀਗਾ। ਸੋ ਜਿੱਦਾਂ ਤੁਸੀਂ ਦੱਸਿਆ ਵੀ ਉੱਥੇ ਮੋਦੀ ਦੇ ਉਲਟ ਵੀ ਹਾਈ ਕਮਿਸ਼ਨਰ ਜਿਹੜਾ ਸੰਜੇ ਕੁਮਾਰ ਵਰਮਾ ਆ, ਉਹਦੀਆਂ ਤਸਵੀਰਾਂ ਤੇ ਮਿਸਟਰ ਜਿਹੜਾ ਮਨੀਸ਼ ਆ, ਇਹ ਇੰਡੀਆ ਦਾ ਕੌਂਸਲ ਆ ਉਸ ਟਾਈਮ ਦੇ ਉੱਤੇ, ਇਸ ਟਾਈਮ ਦੇ ਉੱਤੇ ਜੋ ਜਿਸ ਨੂੰ ਹੁਣ ਵਿਦਾਇਗੀ ਦਿੱਤੀ ਗਈ ਆ, ਉਹ ਉਸ ਦੀਆਂ ਜਿਹੜੀਆਂ ਤਸਵੀਰਾਂ ਜਿਹੜੀਆਂ ਉਹ ਬਾਹਰ ਸੀਗੀਆਂ ਵੀ ਇਹ ਕਲਪ੍ਰਿਟ ਨੇ ਭਾਈ ਨਿੱਜਰ ਹੁਣਾਂ ਦੇ ਕਤਲ ਦੇ ਵਿੱਚ। ਜਿਹੜੇ ਰਾਜ ਚੌਹਾਨ ਦੀ ਤੁਸੀਂ ਗੱਲ ਕਰ ਰਹੇ ਆ, ਐਨਡੀਪੀ ਦਾ ਐਮਐਲਏ ਆ ਤੇ ਸਪੀਕਰ ਵੀ ਆ ਬੀਸੀ ਦੀ, ਜਿਹੜੀ ਉਹ ਲੈਜਿਸਲੇਚਰ ਦਾ 2 ਮਈ ਨੂੰ ਜਿਹੜੀਆਂ ਤਸਵੀਰਾਂ ਆ ਉਹ ਸਾਹਮਣੇ ਆਈਆਂ ਆ ਵੀ ਉਹ ਮਨੀਸ਼ ਦੇ ਨਾਲ ਦੇਖਿਆ ਜਿਹੜਾ ਹੋ ਗਿਆ ਆ। ਤੇ ਕਹਿੰਦੇ ਇੱਕ ਲੌਂਗ ਟੇਬਲ ਦੇ ਉੱਤੇ ਇਹ ਉਹਦੇ ਪ੍ਰਤੀ ਜਿਹੜਾ ਉਹ ਬੋਲਦਾ ਹੋਇਆ ਵੀ ਦੇਖਿਆ ਗਿਆ ਆ। ਸੋ ਹੁਣ ਦੇਖੋ ਅੱਗੇ ਕੀ ਬਣਦਾ ਆ। ਮਿਸਟਰ ਚੌਹਾਨ ਦੇ ਜਿਹੜੇ ਆਫਿਸ ਨੇ ਇਹ ਜ਼ਰੂਰ ਸਟੇਟਮੈਂਟ ਦਿੱਤੀ ਸੀ ਵੀ ਇਹ ਉਹਦਾ ਆਪਣਾ ਇੰਡੀਪੈਂਡੈਂਟ ਤੌਰ ਦੇ ਉੱਤੇ ਉਹ ਇਵੈਂਟ ਦੇ ਵਿੱਚ ਭਾਗ ਲੈਣ ਦੇ ਲਈ ਗਿਆ ਸੀਗਾ। ਐਜ਼ ਏ ਸਪੀਕਰ ਜਿਹੜਾ ਆ ਉਹ ਨਹੀਂ ਗਿਆ, ਤੇ ਨਾ ਹੀ ਉਹਨੇ ਪ੍ਰੀਮੀਅਰ ਡੇਵਿਡ ਐਬੀ ਆ ਉਸ ਤੋਂ ਇਸ ਦੇ ਪ੍ਰਤੀ ਜਿਹੜੀ ਆ ਕੋਈ ਸਲਾਹ ਜਿਹੜੀ ਉਹ ਲਈ ਸੀ। ਕੋਈ ਵੀ ਕੈਨੇਡੀਅਨ ਪੋਲੀਟੀਸ਼ੀਅਨ ਉਹਨਾਂ ਮੀਟਿੰਗਸ ਨੂੰ ਅਟੈਂਡ ਕਰਦਾ ਆ ਜਿਸ ਦੇ ਵਿੱਚ ਇੰਡੀਆ ਦਾ ਕੌਂਸਲ ਜਨਰਲ ਦਾ, ਹਾਈ ਕਮਿਸ਼ਨਰ ਆ, ਤੇ ਜਿਨ੍ਹਾਂ ਨੇ ਬਿਲਕੁਲ ਵੀ ਨਿੰਦਾ ਨਹੀਂ ਕੀਤੀ ਭਾਈ ਨਿੱਜਰ ਹੋਣਾ ਦੀ ਅਸੈਸੀਨੇਸ਼ਨ ਦੀ, ਤੇ ਕਹਿੰਦਾ ਵੀ ਉਹਨਾਂ ਦੇ ਉੱਤੇ ਜਿਹੜੇ ਸਵਾਲ ਉੱਠਣੇ ਬਣਦੇ ਹੀ ਆ, ਤੇ ਇਹ ਜਿਹੜੇ ਸਵਾਲ ਆ ਲੰਬੇ ਜਿਹੜੇ ਉਹ ਜਾਣਗੇ। ਤੇ ਜਿਸ ਤਰੀਕੇ ਦਾ ਇਸ ਟਾਈਮ ਰਿਸ਼ਤਾ ਬਣਿਆ ਆ, ਕਹਿ ਸਕਦੇ ਹਾਂ ਵੀ ਕੈਨੇਡਾ ਤੇ ਨਾਲ ਭਾਰਤ ਦਾ, ਉਹ ਹੁਣ ਹੋਰ ਤਾਰ-ਤਾਰ ਹੁੰਦਾ ਜਿਹੜਾ ਉਹ ਨਜ਼ਰ ਜਿਹੜਾ ਆਵੇਗਾ। ਅੱਗੇ ਕੀ ਬਣਦਾ ਹੈ, ਕੀ ਹੋਣਾ ਹੈ, ਇਹ ਦੇਖਣ ਵਾਲੀ ਗੱਲ ਆ। ਇਲੈਕਸ਼ਨਾਂ ਇੰਡੀਆ 'ਚ ਵੀ ਹੋ ਰਹੀਆਂ ਆ ਤੇ ਇਲੈਕਸ਼ਨਾਂ ਇਵੈਂਚੁਅਲੀ ਜਿਹੜੀਆਂ ਕੈਨੇਡਾ ਦੇ ਵਿੱਚ ਵੀ ਆਉਣੀਆਂ ਆ। ਜਿਹੜੀ ਕੰਜ਼ਰਵੇਟਿਵ ਪਾਰਟੀ ਆ ਉਹ ਥੋੜਾ ਨਰਮ ਰੁਖ ਰੱਖਦੀ ਆ ਇੰਡੀਆ ਦੇ ਜਿਹੜਾ ਉਹ ਪੱਖ ਤੋਂ। ਆਪਾਂ ਦੇਖਿਆ ਸੀ ਭਾਈ ਨਿੱਜਰ ਹੋਣਾ ਦੇ ਕਤਲ ਹੋਣ ਦੀ ਜਿਹੜੀ ਜਦੋਂ ਦੋਸ਼ ਲਾਏ ਸੀ ਭਾਰਤ ਉੱਤੇ, ਜਿਹੜੇ ਪੀਅਰ ਪੋਲਵੀਅਰ ਆ, ਉਹਨਾਂ ਦਾ ਬਿਆਨ ਅਗਲੇ ਹੀ ਦਿਨ ਬੜਾ ਢਿੱਲਾ ਜਿਹਾ ਤੇ ਠੰਡਾ ਜਿਹਾ ਇੰਡੀਆ ਦੇ ਉਲਟ ਜਿਹੜਾ ਉਹ ਹੋ ਗਿਆ ਸੀ। ਸੋ ਦੇਖੋ ਲੈਟਸ ਟਰਾਈ ਅੱਗੇ ਕੀ ਬਣਦਾ ਆ। ਜਦੋਂ ਗਲੋਬਲ ਮੇਲ ਲਿਖਦਾ ਆ ਵੀ ਕੈਨੇਡਾ ਦੇ ਬਹੁਤ ਵੱਡੀ ਗਿਣਤੀ ਦੇ ਵਿੱਚ ਪੰਜਾਬੀਆਂ ਨੇ, ਉੱਥੇ ਦੇ ਜਿਹੜੇ ਪ੍ਰੀਮੀਅਰ ਆ, ਜਿੱਦਾਂ ਸਾਡੇ ਕੈਲੀਫੋਰਨੀਆ 'ਚ ਗਵਰਨਰ ਹੁੰਦਾ, ਕੈਨੇਡਾ ਦੀਆਂ ਜਿਹੜੀਆਂ ਸਟੇਟਸ ਆ ਉਹਨਾਂ ਦਾ ਜਿਹੜਾ ਹੈੱਡ ਹੁੰਦਾ ਉਹਨੂੰ ਪ੍ਰੀਮੀਅਰ ਕਰਕੇ ਕਿਹਾ ਜਾਂਦਾ, ਉਹਨੂੰ ਕੰਟੈਕਟ ਕੀਤਾ ਤੇ ਉਹਨੇ ਕਿਹਾ ਵੀ ਮੈਨੂੰ ਇਹਦੇ ਬਾਰੇ ਕੋਈ ਅਵੇਅਰਨੈਸ ਨਹੀਂ, ਮੈਨੂੰ ਪਤਾ ਨਹੀਂ ਵੀ ਰਾਜ ਚੌਹਾਨ ਅਟੈਂਡ ਕਰਨ ਜਾ ਰਿਹਾ ਆ। ਸੋ ਇੰਨੀ ਜ਼ਿਆਦਾ ਜਿਹੜੀ ਟੈਂਸ ਸਿਚੁਏਸ਼ਨ ਆ ਕੈਨੇਡਾ ਦੇ ਵਿੱਚ ਬਣੀ ਹੋਈ ਹੈਗੀ ਆ। ਉਹ ਲੋਕ ਇਸ ਕਰਕੇ ਗੁੱਸੇ 'ਚ ਆ ਵੀ ਕੈਨੇਡੀਅਨ ਸਿਟੀਜ਼ਨ ਨੂੰ ਮਾਰਿਆ ਹੋਵੇ ਕੈਨੇਡਾ ਦੀ ਧਰਤੀ ਦੇ ਉੱਤੇ, ਤੇ ਬਲੇਮ ਲੱਗਦਾ ਹੋਵੇ ਜਿਨ੍ਹਾਂ ਲੋਕਾਂ ਤੇ, ਤੁਸੀਂ ਉਹਨਾਂ ਦੀ ਮੀਟਿੰਗ ਜਿਹੜੀ ਅਟੈਂਡ ਕਰਨ ਜਾਵੋ, ਇਹ ਬਹੁਤ ਇੱਕ ਮਾੜੀ ਗੱਲ ਹੈਗੀ। ਦੱਸਿਆ ਜਾਈਏ ਐਨਡੀਪੀ ਉਹੀ ਪਾਰਟੀ ਆ ਜਿਨ੍ਹਾਂ ਦੇ ਇਸ ਟਾਈਮ ਲੀਡਰ ਜਗਮੀਤ ਸਿੰਘ ਨੇ, ਜਿਨ੍ਹਾਂ ਨੂੰ ਭਾਰਤ ਵਾਲੇ ਪਤਾ ਹੀ ਆ ਕਿਸ ਤਰੀਕੇ ਦੇ ਨਾਲ ਕਿਸ ਨਾਵਾਂ ਨਾਲ ਬੁਲਾਉਂਦੇ ਆ, ਤੇ ਉਹਨਾਂ ਦਾ ਜਾਣਾ ਉੱਥੇ ਉਹਨਾਂ ਨੇ ਬੰਦ ਕੀਤਾ ਹੋਇਆ ਆ। ਉਹਨਾਂ ਨੂੰ ਜਾਣ ਨਹੀਂ ਦਿੰਦੇ ਪੰਜਾਬ ਦੇ ਵਿੱਚ ਉੱਥੇ। ਤੇ ਉਹਨਾਂ ਦੀ ਪਾਰਟੀ ਦਾ ਜਿਹੜਾ ਐਮਐਲਏ ਤੇ ਸਪੀਕਰ ਤੇ ਪ੍ਰੀਮੀਅਰ ਤੇ ਆਪਣੇ ਲੀਡਰ ਤੋਂ ਪੁੱਛੇ ਬਗੈਰ ਪਰਸਨਲ ਤੌਰ ਦੇ ਉੱਤੇ ਕਿੱਦਾਂ ਉਹਦੇ ਨਾਲ ਕੋਜ਼ੀ ਹੋ ਰਿਹਾ, ਕੀ ਨਜ਼ਦੀਕੀਆਂ ਜਿਹੜੀਆਂ ਉਹ ਬਣਾ ਰਿਹਾ ਆ। ਸੋ ਇੱਥੋਂ ਇਹ ਪਤਾ ਲੱਗਦਾ ਆ ਵੀ ਭਾਰਤ ਵਾਲਿਆਂ ਦੀ ਘੁਸਪੈਠ ਕਈ ਥਾਵਾਂ ਤੱਕ ਜਿਹੜੀ ਆ ਉਹ ਹੋ ਚੁੱਕੀ ਹੈਗੀ ਆ। ਤੇ ਆਪਾਂ ਇੱਕ ਬ੍ਰੇਕ ਲੈਂਦੇ ਆ। ਬ੍ਰੇਕ ਤੋਂ ਬਾਅਦ ਕੈਲੀਫੋਰਨੀਆ ਦੀ ਅਸੈਂਬਲੀ ਦੇ ਵਿੱਚ ਬਹੁਤ ਇੰਪੋਰਟੈਂਟ ਬਿੱਲ ਆ ਰਿਹਾ, AV 3027। ਉਹ ਬਿੱਲ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਨੂੰ ਐਡਰੈਸ ਕਰਦਾ ਆ ਵੀ ਬਾਹਰਲੀਆਂ ਮੁਲਕਾਂ ਦੀਆਂ ਸਰਕਾਰਾਂ ਕੈਲੀਫੋਰਨੀਆ ਦੇ ਵਿੱਚ ਜਾਂ ਅਮਰੀਕਾ ਦੇ ਵਿੱਚ ਜਿਹੜੇ ਲੋਕ ਰਹਿੰਦੇ ਆ ਉਹਨਾਂ ਨੂੰ ਕਿਸ ਤਰ੍ਹਾਂ ਥ੍ਰੈਟ ਕਰਦੀਆਂ ਹੈਗੀਆਂ, ਉਸ ਨੂੰ ਰੋਕਣ ਦੇ ਲਈ ਇਹ ਬਿੱਲ ਆ। ਆਪਾਂ ਸਾਰਿਆਂ ਨੇ ਕੀ ਕਰਨਾ, ਸਾਨੂੰ ਕੀ ਕਰਨਾ ਚਾਹੀਦਾ ਕਿ ਸਿਰਫ ਕੰਨ ਰੱਸੀ ਚਾਹੀਦਾ, ਗੱਲਾਂ ਸੁਣ ਲਈਆਂ, ਗੁਰਦੁਆਰਾ ਸਾਹਿਬ ਲੰਗਰ ਛਕ ਕੇ ਆ ਗਏ, ਪਰ
ਉਸ ਦੇ ਸੰਬੰਧ ਦੇ ਵਿੱਚ ਆਪਾਂ ਤੁਹਾਡੇ ਨਾਲ ਬ੍ਰੇਕ ਤੋਂ ਬਾਅਦ ਗੱਲਬਾਤ ਕਰਦੇ ਹਾਂ। maybe
ब्रेक तो बाद एक बारी फिर आप सब का स्वागत है। सो तो प्रोग्राम चल रहा जी अपना इस मौके अपडेट अमेरिका। हरजोत सिंह जी स्वागत है। सत श्री अकाल। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲਾ ਜਿਹੜਾ ਆਪਾਂ ਤੁਹਾਡੇ ਨਾਲ ਰਾਜਕਨਵੀਰ ਸਿੰਘ ਜੀ ਸਰੋਤਿਆਂ ਨਾਲ ਡਿਸਕਸ ਕਰਨਾ ਹੈਗਾ ਆ, ਉਹ ਬਿੱਲ ਹੈਗਾ AV 3027। ਇਹ ਕੈਲੀਫੋਰਨੀਆ ਦੀ ਜਿਹੜਾ ਅਸੈਂਬਲੀ ਦੇ ਵਿੱਚ ਆਉਣਾ ਹੈਗਾ ਆ। ਇਸ ਨੂੰ ਜਿਹੜਾ ਆ ਅਸੈਂਬਲੀ ਵੂਮਨ ਜਸਮੀਤ ਬੈਂਸ ਲੈ ਕੇ ਆ ਰਹੇ ਹੈਗੇ ਆ। ਇਹ ਟਰਾਂਸਨੈਸ਼ਨਲ ਰਿਪਰੈਸ਼ਨ ਨੂੰ ਲੈ ਕੇ ਹੈਗਾ। ਇਸ ਬਿੱਲ ਦੇ ਥਰੂ ਆਪਾਂ ਦੇਖਿਆ ਵੀ ਕਿਸ ਹਿਸਾਬ ਦੇ ਨਾਲ ਪਿਛਲੇ ਮਹੀਨਿਆਂ ਦੇ ਵਿੱਚ ਥ੍ਰੈਟ ਆਈਆਂ ਸੀਆਂ ਬਹੁਤ ਸਾਰੀਆਂ ਸਿੱਖਾਂ ਨੂੰ ਵੀ, ਚਾਈਨੀਜ਼ ਕਮਿਊਨਿਟੀ 'ਚ, ਇਰਾਨੀਅਨ ਕਮਿਊਨਿਟੀ 'ਚ, ਇਰਾਨ ਵਾਲੇ ਇੰਟਰਫੇਅਰ ਕਰਦੇ ਆ, ਬਹੁਤ ਕੁਛ। ਇਸ ਸਾਰੇ ਕਾਸੇ ਨੂੰ ਲੈ ਕੇ ਅਸੈਂਬਲੀ ਵੂਮਨ ਜੋ ਆ ਡਲੀਨੋ ਤੋਂ ਆਪਣੀ ਪੰਜਾਬੀ ਕੁੜੀ ਆ ਜਸਮੀਤ ਕੌਰ ਬੈਂਸ, ਉਹ ਬਿੱਲ ਲੈ ਕੇ ਆਏ ਹੈਗੇ ਆ 3027। ਇਸ ਬਿੱਲ ਦੇ ਥਰੂ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਸੰਬੰਧ ਦੇ ਵਿੱਚ ਇਹ ਪ੍ਰੋਵਾਈਡ ਕਰੂਗਾ ਕਰੂਸ਼ੀਅਲ ਸੇਫਗਾਰਡਸ ਉਹਨਾਂ ਕਮਿਊਨਿਟੀਆਂ ਨੂੰ ਜਿਨ੍ਹਾਂ ਨੂੰ ਖਤਰਾ ਹੈਗਾ ਆ। ਸੋ ਉਹਨਾਂ 'ਚ ਆਪਾਂ ਵੀ ਆਨੇ ਹੈਗੇ ਆ। ਸਿੱਖਾਂ ਨੂੰ ਪ੍ਰੋਟੈਕਟ ਕਰੂਗਾ ਅਮਰੀਕਾ ਦੇ ਵਿੱਚ। ਸੋ ਸਾਡਾ ਸਾਰਿਆਂ ਦਾ ਇਹ ਜਿਹੜਾ ਫਰਜ਼ ਬਣਦਾ ਹੈਗਾ ਆ, ਇਹ ਤੇ ਵੋਟਿੰਗ ਮੇਰੇ ਖਿਆਲ ਨਾਲ ਕੱਲ ਨੂੰ ਜਾਂ ਅੱਜ ਹੋਣੀ ਹੈ, ਮੈਂ ਚੈੱਕ ਕਰ ਲੈਣਾ। ਆਪਾਂ ਕੋਸ਼ਿਸ਼ ਵੀ ਕਰਾਂਗੇ ਜੇ ਦੁਪਹਿਰ ਨੂੰ 3 ਵਜੇ ਟਾਈਮ ਹੋਇਆ ਤਾਂ ਇਸ ਬਿੱਲ ਦੇ ਉੱਤੇ ਡਿਸਕਸ਼ਨ ਹੋਵੇ। ਸਾਡਾ ਸਾਰਿਆਂ ਦਾ ਜਿੰਨੇ ਵੀ ਸਰੋਤੇ ਆ ਸੁਣ ਰਹੇ ਆ, ਫਰਜ਼ ਬਣਦਾ ਵੀ ਆਪਣੇ ਅਸੈਂਬਲੀ ਮੈਂਬਰ ਨੂੰ ਇਹ ਲੈਟਰ ਲਿਖੋ। ਆਲਰੇਡੀ ਸਾਰਾ ਕੁਝ ਡਿਜ਼ਾਈਨ ਕੀਤਾ ਆ, ਉਹਦਾ ਲਿੰਕ ਆਪਾਂ ਪੰਜਾਬੀ ਰੇਡੀਓ USA ਦੀ ਫੇਸਬੁੱਕ ਦੇ ਉੱਤੇ ਵੀ ਪਾਤਾ ਆ ਤੇ ਉਹਨੂੰ ਵੀ ਡਿਸਕਸ ਕਰਾਂਗੇ। ਸਿਰਫ ਤੁਹਾਡਾ ਨਾਮ ਵਗੈਰਾ, ਐਡਰੈਸ ਵਗੈਰਾ ਆਉਣਾ ਤੇ ਸਿੱਧਾ ਉਹ ਅਸੈਂਬਲੀ ਮੈਂਬਰ ਦੇ ਕੋਲ ਜਾਣਾ ਵੀ ਇਸ ਬਿੱਲ ਨੂੰ ਜਿਹੜਾ ਆ ਪਾਸ ਕੀਤਾ ਜਾਵੇ। ਸੋ ਆਲਰੇਡੀ ਜਿਹੜੇ ਕਈ ਹਰਡਲਸ ਹੈਗੇ ਆ ਉਹਨਾਂ ਦੇ ਵਿੱਚੋਂ ਇਹ ਬਿੱਲ ਆਲਰੇਡੀ ਨਿਕਲ ਚੁੱਕਾ ਹੈਗਾ ਆ। ਤੇ ਸਭ ਤੋਂ ਪਹਿਲਾਂ ਅਸੈਂਬਲੀ ਕਮੇਟੀ ਔਨ ਪਬਲਿਕ ਸੇਫਟੀ ਦੇ ਵਿੱਚ ਇਹ ਬਿੱਲ ਗਿਆ ਸੀ ਤੇ ਉੱਥੇ 8 ਜਣੇ ਹੱਕ ਸੀ, 0 ਅਗੇਂਸਟ ਸੀ। ਸੈਕੰਡ ਅਸੈਂਬਲੀ ਕਮੇਟੀ ਔਨ ਐਮਰਜੈਂਸੀ ਮੈਨੇਜਮੈਂਟ, ਉੱਥੇ ਵੀ 8 ਜਣੇ ਹੱਕ ਸੀ, 0 ਜਣਾ ਅਗੇਂਸਟ ਸੀਗਾ। ਉਹ ਤੋਂ ਬਾਅਦ ਫਿਰ ਅਸੈਂਬਲੀ ਅਪਰੋਪਰੀਏਸ਼ਨ ਕਮੇਟੀ 'ਚ ਬਿੱਲ ਗਿਆ, ਉਸ 'ਚ 15 ਜਣੇ ਹੱਕ ਸੀ, 0 8 ਆ। ਹੁਣ ਇਹ ਵੀਰਵਾਰ ਨੂੰ, ਸੋ ਕਨਫਰਮ ਹੋ ਗਿਆ, ਕੱਲ ਨੂੰ ਇਹ ਬਿੱਲ ਸਟੇਟ ਦੀ ਅਸੈਂਬਲੀ ਦੇ ਵਿੱਚ ਜਾਣਾ ਆ। ਉੱਥੇ ਵੀ 100% ਪਾਸ ਹੋਣਾ ਚਾਹੀਦਾ। ਜਦੋਂ ਅਸੈਂਬਲੀ ਦੇ ਵਿੱਚੋਂ ਬਿੱਲ ਪਾਸ ਹੋ ਗਿਆ ਫਿਰ ਇਹ ਸੈਨੇਟ ਕਮੇਟੀਜ਼ ਦੇ ਕੋਲ ਜਾਊਗਾ, ਫਿਰ ਸੈਨੇਟ ਦੇ ਵਿੱਚ ਇਹਦੀ VOTING ਹੋਊਗੀ, ਫਿਰ ਕੈਲੀਫੋਰਨੀਆ ਦੇ ਜਿਹੜੇ ਗਵਰਨਰ ਆ ਇਸ ਬਿੱਲ ਦੇ ਉੱਤੇ ਸਾਈਨ ਕਰਨਗੇ। ਸੋ ਇਹ ਬਹੁਤ ਇੰਪੋਰਟੈਂਟ ਹੈਗਾ AV 3027। ਇਹ ਕਹਿੰਦੇ ਵੀ ਇਟ ਵਿਲ ਐਡਰੈਸ ਐਨ ਇੰਪੋਰਟੈਂਟ ਗੈਪ ਇਨ ਦਾ ਕਰੰਟ ਅਪਰੋਚ ਟੂ ਐਡਰੈਸਿੰਗ ਟਰਾਂਸਨੈਸ਼ਨਲ ਰਿਪਰੈਸ਼ਨ। ਉਹਦੇ ਵਿੱਚ ਆਪਣੀ ਕਮਿਊਨਿਟੀ ਆਂਦੀ ਹੈਗੀ ਆ, ਕਿਸ ਹਿਸਾਬ ਦੇ ਨਾਲ ਥ੍ਰੈਟ ਕੀਤਾ ਗਿਆ ਲੋਕਾਂ ਨੂੰ, ਉਸ ਸਾਰੇ ਕਾਸੇ ਨੂੰ ਬਚਾਉਣ ਦੇ ਲਈ, ਲੋਕਾਂ ਨੂੰ ਬਚਾਉਣ ਦੇ ਲਈ, ਤਾਂ ਕਿ ਹੋਰ ਪੁਲਿਸ ਪ੍ਰੋਟੈਕਸ਼ਨ ਮਿਲੇ। ਜਿੱਥੇ ਕਿਤੇ ਵੀ ਗੈਪ ਹੈਗੇ ਪਹਿਲੇ ਲਾਜ਼, ਉਹਨਾਂ ਨੂੰ ਪੂਰਾ ਕੀਤਾ ਜਾ ਸਕੇ। ਈਵਨ ਇਸ ਗਰੁੱਪ ਇਸ ਜੋ ਅਸੈਂਬਲੀ ਬਿੱਲ ਹੈਗਾ ਉਹਦੇ ਵਿੱਚ ਉਹਨਾਂ ਨੇ ਕਲੀਅਰਲੀ ਲਿਖਿਆ ਹੈਗਾ ਟਰਾਂਸਨੈਸ਼ਨਲ ਰਿਪਰੈਸ਼ਨ ਇਜ਼ ਅ ਗਰੋਇੰਗ ਐਂਡ ਇਨਸੀਡੀਅਸ ਥ੍ਰੈਟ ਟੂ ਸਿੱਖ ਅਮਰੀਕਨਸ। ਇਸ ਤੋਂ ਬਿਨਾ ਹੋਰ ਜਿਹੜੇ ਲੋਕ ਇਰਾਨ ਦੇ, ਚਾਈਨਾ ਦੇ, ਰਸ਼ੀਆ ਦੇ ਵੀ ਹੈਗੇ ਆ, ਉਹ ਵੀ ਹੈਗੇ ਆ, ਉਹਨਾਂ ਨੂੰ ਵੀ ਥ੍ਰੈਟ ਹੈਗੀ ਆ। ਸੋ ਅਸੈਂਬਲੀ ਮੈਂਬਰ ਡਾਕਟਰ ਜਸਮੀਤ ਕੌਰ ਬੈਂਸ AV 3027 ਬਿੱਲ ਇਹ ਲੈ ਕੇ ਆਏ ਆ। ਇਹ ਪ੍ਰੋਟੈਕਟ ਕਰੂਗਾ ਬੇਸਿਕ ਕਨਸਟੀਟਿਊਸ਼ਨਲ ਰਾਈਟ ਆਫ ਸਿੱਖਸ ਤੇ ਹੋਰ ਸਾਰੇ ਜਿਹੜੇ ਕੈਲੀਫੋਰਨੀਅਨਸ। ਸੋ ਜਦੋਂ ਇਹ ਕੈਲੀਫੋਰਨੀਆ 'ਚ ਪਾਸ ਹੋ ਗਿਆ, ਹੋਪਫੁਲੀ ਹੋਰ ਸਟੇਟਾਂ 'ਚ ਵੀ ਹੋਊਗਾ। ਅਲਟੀਮੇਟਲੀ ਜਿਹੜਾ ਗੋਲ ਆ ਉਹ US ਦੀ ਸੈਨੇਟ ਦੇ ਵਿੱਚੋਂ
ਪਾਸ ਹੋ ਕੇ ਪ੍ਰੈਜ਼ੀਡੈਂਟ ਜਿਹੜਾ ਵੀ ਪ੍ਰੈਜ਼ੀਡੈਂਟ ਉਸ ਟਾਈਮ ਤੇ ਹੋਵੇ ਉਹਦੇ ਵੱਲੋਂ ਸਾਈਨ ਕਰਨ ਤੱਕ ਇਹਦਾ ਜਿਹੜਾ ਮੇਨ ਮਕਸਦ ਹੈਗਾ। ਜੀ ਬਿਲਕੁਲ। ਸੋ ਇਹ ਲੈਜਿਸਲੇਸ਼ਨ ਬਹੁਤ ਜ਼ਰੂਰੀ ਆ, ਬੜਾ ਅਹਿਮ ਆ। ਇਹਦੇ ਵਿੱਚ ਇਕੱਲੇ ਇੰਡੀਵਿਜੂਅਲਸ ਨਹੀਂ, ਉਹਨਾਂ ਆਰਗੇਨਾਈਜੇਸ਼ਨਸ ਦੇ ਉਲਟ ਵੀ ਜਿਹੜੀ ਕਾਰਵਾਈ ਕੀਤੀ ਜਾਂਦੀ ਆ। ਜਿਹੜੀ ਕੰਟਰੀ ਆਫ ਓਰੀਜਨ ਦੇ ਆਊਟਸਾਈਡ ਰਹਿ ਰਹੇ ਆ, ਉਹ ਵੀ ਇਸ ਦੇ ਵਿੱਚ ਐਡ ਕੀਤਾ ਹੈਗਾ ਆ। ਸੋ ਕੋਈ ਵੀ ਇੰਸਟੀਟਿਊਸ਼ਨ, ਕੋਈ ਵੀ ਇੰਡੀਵਿਜੂਅਲ ਜਿਹੜੇ ਆਪਣੇ ਰਾਈਟਸ ਤੇ ਫਰੀਡਮਸ ਆ ਉਹ ਐਕਸਰਸਾਈਜ਼ ਕਰ ਰਹੇ ਆ ਆਪਣੀ, ਤੇ ਉਹਨਾਂ ਦੇ ਉਲਟ ਜੋ ਉਹਨਾਂ ਦਾ ਕੰਟਰੀ ਆਫ ਓਰੀਜਨ ਕਰ ਰਿਹਾ ਆ, ਉਸ ਨੂੰ ਲੈ ਕੇ ਇਹ ਚਰਚਾ ਜਿਹੜੀ ਉਹ ਚੱਲੀ ਆ। ਜੇ ਦੱਸਿਆ ਜਾਵੇ ਤਾਂ ਇਸ ਬਿੱਲ ਦੀ ਸਪੋਰਟ ਦੇ ਵਿੱਚ ਕੈਲੀਫੋਰਨੀਆ ਸਟੇਟ ਸ਼ੈਰਿਫ ਐਸੋਸੀਏਸ਼ਨ ਦੇ ਨਾਲ ਸਿੱਖ ਅਮਰੀਕਨ ਲੀਗਲ ਡਿਫੈਂਸ ਐਂਡ ਐਜੂਕੇਸ਼ਨ ਫੰਡ ਸੈਲਡਫ ਵਾਲਿਆਂ ਨੇ ਕੀਤਾ ਆ। ਤੇ ਅੱਜ ਜਿਹੜਾ ਹੁਣ ਲਾਈਵ ਚੱਲ ਰਿਹਾ ਉਹਦੇ ਅੰਡਰ ਅਸੀਂ ਇਹ ਲਿੰਕ ਪਾਏ ਹੋਏ ਨੇ। ਤੁਸੀਂ ਉਹਦੇ ਵਿੱਚ ਆਪਣਾ ਨਾਮ, ਪਤਾ, ਈਮੇਲ ਐਡਰੈਸ ਜਿਹੜਾ ਉਹ ਭਰ ਕੇ ਇਸ ਨੂੰ ਸਬਮਿਟ ਕਰ ਦੇਣਾ ਹੈ, ਲੈਟਰ ਸਬਮਿਟ ਕਰ ਦੇਣਾ ਆ। ਇਸ ਦੇ ਨਾਲ ਦੇਖੋ, ਜੇ ਦੇਖਿਆ ਜਾਵੇ ਹਰਜੋਤ ਸਿੰਘ ਜੀ, ਇੱਥੇ ਕਿੰਨੀਆਂ ਐਸੋਸੀਏਸ਼ਨਾਂ ਨੇ, ਕਿੰਨੀਆਂ ਆਰਗੇਨਾਈਜੇਸ਼ਨਾਂ ਨੇ, ਉਹਨਾਂ ਨੂੰ ਵੀ ਇਸ AB 3027 ਦੇ ਹੱਕ ਦੇ ਵਿੱਚ ਆਪਣੀ ਸਪੋਰਟ ਘੱਲਣੀ ਜਿਹੜੀ ਉਹ ਚਾਹੀਦੀ ਆ। ਮੌਕਾ ਹੈਗਾ ਆ ਵੀ ਆਪਣੀਆਂ ਜਿਹੜੀਆਂ ਵੀ ਕਹਿ ਲਓ ਵੀ ਗਿਲੇ ਸ਼ਿਕਵੇ ਆ, ਉਹਨਾਂ ਨੂੰ ਦੂਰ ਕਰਕੇ ਇੱਕ ਸਾਂਝੇ ਮੰਚ ਦੇ ਉੱਤੇ, ਜਿਹੜੀ ਅਕਸਰ ਆਪਾਂ ਗੱਲ ਕਰਦੇ ਹਾਂ ਵੀ ਇਹਦੇ ਵਿੱਚ ਹਰ ਇੱਕ ਜਾਣਾ ਉਸ ਦੇ ਨਾਲ ਇਫੈਕਟ ਹੋਣਾ ਆ। ਚਾਹੇ ਤੁਹਾਡੇ ਆਪਸੀ ਕੋਈ ਛੋਟੇ-ਮੋਟੇ ਮਤਭੇਦ ਆ ਨਾ, ਇਹ ਜਿਹੜਾ ਇਸ਼ੂ ਆ ਇਹ ਸਾਰਿਆਂ ਤੋਂ ਜਿਹੜਾ ਇਸ ਟਾਈਮ ਵੱਡਾ ਆ। ਉਹਨਾਂ ਦੇ ਲਈ ਤੁਸੀਂ ਸਾਰੇ ਇੱਕੋ ਜਿਹੇ ਆ। ਜਿਹੜੀ ਭਾਰਤੀ ਸਟੇਟ ਆ, ਜਿਹੜੀ ਉਹ ਟਰਾਂਸਨੈਸ਼ਨਲ ਰਿਪਰੈਸ਼ਨ ਜਿਹੜੀ ਇਸ ਟਾਈਮ ਕਰ ਰਹੀ ਆ, ਸੋ ਸਾਰਿਆਂ ਨੂੰ ਇਸ ਦੇ ਹੱਕ ਦੇ ਵਿੱਚ ਆਉਣਾ ਆ। ਜਿਹੜਾ ਉਹ ਚਾਹੀਦਾ ਆ, ਇਸ ਦੀ ਸਪੋਰਟ ਜਿਹੜੀ ਉਹ ਕਰਨੀ ਚਾਹੀਦੀ ਆ। ਵੱਧ ਤੋਂ ਵੱਧ ਚਿੱਠੀਆਂ ਜਿਹੜੀਆਂ ਉਹਨਾਂ ਨੂੰ ਲਿਖਣੀਆਂ ਚਾਹੀਦੀਆਂ ਆ, ਚਾਹੇ ਨਹੀਂ ਉਹ ਇੰਡੀਵਿਜੂਅਲ ਤੌਰ ਦੇ ਉੱਤੇ ਵੀ ਤੇ ਆਪਣੀ ਜਿਹੜੀ ਆਰਗੇਨਾਈਜੇਸ਼ਨ ਦੇ ਤੌਰ ਦੇ ਉੱਤੇ ਵੀ ਜਿਹੜੀ ਉਹ ਤੁਸੀਂ ਕਰੋ। ਚਾਹੇ ਉਹ ਗਦਰੀ ਬਾਬਿਆਂ ਵਾਲੇ ਆ, ਚਾਹੇ ਕੋਈ ਗ੍ਰਾਸ ਰੂਟ ਲੈਵਲ ਵਾਲੀ ਆਰਗੇਨਾਈਜੇਸ਼ਨ ਹੈਗੀ ਆ, ਚਾਹੇ ਕੋਈ ਕਬੱਡੀਆਂ ਕਰਾ ਰਹੇ ਆ, ਚਾਹੇ ਕੋਈ ਗੁਰੂ ਘਰ ਆ ਰਹੇ ਆ, ਚਾਹੇ ਕੋਈ ਖੇਡਾਂ ਕਰਾ ਰਹੇ ਆ, ਕੋਈ ਵੀ ਹੋਵੇ, ਉਹਨਾਂ ਸਾਰਿਆਂ ਨੂੰ ਜਿਹੜੇ ਕਿ ਸਿੱਖ ਇਸ਼ੂ ਦੇ ਉੱਤੇ ਨਾਲ ਨੇ, ਸਿੱਖਾਂ ਦੇ ਨਾਲ ਨੇ, ਜਾਂ ਅਤਿਆਚਾਰ ਜਿਹੜਾ ਹੋ ਰਿਹਾ, ਧੱਕਾ ਜਿਹੜਾ ਹੋ ਰਿਹਾ ਉਸ ਦੇ ਉਲਟ ਨੇ, ਤਾਂ ਉਹਨਾਂ ਸਾਰਿਆਂ ਨੂੰ ਇਸ ਦੇ ਵਿੱਚ ਹੱਕ 'ਚ ਆਉਣਾ ਜਿਹੜਾ ਉਹ ਚਾਹੀਦਾ ਆ। ਆਪਣੀਆਂ ਆਰਗੇਨਾਈਜੇਸ਼ਨਾਂ ਦੇ ਨਾਲ ਜਿਹੜੀ ਬਾਕੀ ਜਿਹੜੀਆਂ ਹੋਰ ਵੀ ਹੈਗੇ ਨੇ, ਜਿਹੜੇ ਇਨਸਾਫ ਪਸੰਦ ਲੋਕ ਨੇ, ਉਹਨਾਂ ਤੱਕ ਇਸ ਨੂੰ ਪਹੁੰਚਾਉਣਾ ਚਾਹੀਦਾ, ਕਿਉਂਕਿ ਇਹ ਇਕੱਲਾ ਇੰਡੀਆ ਤੱਕ ਲਿਮਿਟਡ ਨਹੀਂ ਆ। ਇਹ ਈਰਾਨ ਦੇ ਲਈ ਵੀ ਆ, ਇਹ ਚਾਈਨਾ ਦੇ ਲਈ ਵੀ ਆ, ਇਹ ਰਸ਼ੀਆ ਦੇ ਲਈ ਵੀ ਆ, ਤੇ ਉਹਨਾਂ ਸਾਰੇ ਮੁਲਕਾਂ ਦੇ ਲਈ ਆ ਜਿਹੜੇ ਆਪਣੇ ਬਸ਼ਿੰਦਿਆਂ ਨੂੰ ਅਮਰੀਕਾ 'ਚ ਰਹਿ ਕੇ ਡਰਾਉਂਦੇ ਨੇ, ਧਮਕਾਉਂਦੇ ਨੇ, ਮਾਰਨ ਦੀਆਂ ਸਾਜ਼ਿਸ਼ਾਂ ਘੜਦੇ ਨੇ ਜਾਂ ਮਾਰਦੇ ਨੇ। ਵੀ ਉਹਨਾਂ ਨੂੰ ਜਿਹੜਾ ਆ ਉਹ ਤੁਸੀਂ ਜ਼ਰੂਰ ਪ੍ਰੇਰਿਤ ਕਰਕੇ ਇਸ ਦੇ ਹੱਕ ਦੇ ਵਿੱਚ ਲੈ ਕੇ ਆਓ। ਇਸ ਦੇ ਵਿੱਚ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਲਈ ਵਿਸ਼ੇਸ਼ ਤੌਰ ਦੇ ਉੱਤੇ ਟ੍ਰੇਨਿੰਗ ਦੇਣ ਦੀ ਜਿਹੜੀ ਇਸ ਦੇ ਵਿੱਚ ਚਰਚਾ ਆ। ਆਫਿਸ ਆਫ ਐਮਰਜੈਂਸੀ ਸਰਵਿਸਿਜ਼ ਤੇ ਜਿਹੜੇ ਲਾਅ ਐਨਫੋਰਸਮੈਂਟ ਵਾਲੇ ਆ, ਉਹਨਾਂ ਨੂੰ ਵੀ ਤੁਹਾਨੂੰ ਜਿਹੜਾ ਅਸੀਂ ਇਹ ਦੱਸਣਾ ਚਾਹੁੰਦੇ ਆ ਵੀ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਹੁੰਦੀ ਕੀ ਹੈ। ਜੇ ਤੁਹਾਡੇ ਕੋਲ ਕੋਈ ਇਦਾਂ ਦੀ ਸ਼ਿਕਾਇਤ ਲੈ ਕੇ ਆਉਂਦਾ ਆ ਤੇ ਤੁਸੀਂ ਅੱਗੇ ਉਸ ਦੇ ਲਈ ਕਰਨਾ ਕੀ ਆ, ਉਸ ਦੇ ਲਈ ਕਿੱਦਾਂ ਤੁਸੀਂ ਕੋਆਰਡੀਨੇਟ ਕਰਨਾ, ਕਿੱਦਾਂ ਤੁਸੀਂ ਉਹਨੂੰ ਮਦਦ ਕਰਨੀ ਆ, ਉਹ ਟ੍ਰੇਨ ਕਰਨੇ ਜਿਹੜੀ ਇੱਥੋਂ ਦੀ ਲਾਅ ਐਨਫੋਰਸਮੈਂਟ ਆ, ਇੱਥੋਂ ਦੇ ਅਧਿਕਾਰੀਆਂ ਨੂੰ, ਤਾਂ ਜੋ ਜੇ ਕੋਈ ਅੰਡਰ ਥ੍ਰੈਟ ਹੈਗਾ ਆ ਤੇ ਉਹਦੀ ਤੁਸੀਂ ਹੈਲਪ ਜਿਹੜੀ ਉਹ ਕਿੱਦਾਂ ਕਰ ਸਕਦੇ ਆ। ਸੋ AB 3027 ਇਸ ਟਾਈਮ ਬਹੁਤ ਹੀ ਇੱਕ ਇੰਪੋਰਟੈਂਟ ਲਾ ਦੀ ਕਹਿ ਲਓ ਵੀ ਇਹ ਕੜੀ ਆ। ਤੁਸੀਂ ਦੇਖਿਓ ਵੀ ਆਉਂਦੇ ਦਿਨਾਂ ਦੇ ਵਿੱਚ ਇਸ ਦੇ ਉਲਟ ਵੀ ਆਪਾਂ ਨੂੰ ਬਹੁਤ ਕੁਝ ਹੁੰਦਾ ਜਿਹੜਾ ਉਹ ਦੇਖਣ ਨੂੰ ਮਿਲੂਗਾ। ਖਾਸ ਕਰਕੇ ਆਪਾਂ ਨੂੰ ਪਤਾ ਆ ਵੀ ਕਿਸ ਤਰੀਕੇ ਦੇ ਨਾਲ ਜਿਹੜੀਆਂ ਇੰਟਰਨਲ ਰਿਪੋਰਟਸ ਆ ਰਹੀਆਂ ਆ, ਜੋ ਅਸੀਂ ਕਹਿ ਸਕਦੇ ਹਾਂ ਵੀ ਜਿਹੜੇ ਸਾਨੂੰ ਅਨੋਨਿਮਸ ਸੋਰਸਿਸ ਨੇ ਜਿਹੜਾ ਦੱਸਿਆ ਵੀ ਕਿਸ ਤਰੀਕੇ ਦੇ ਨਾਲ ਇੱਕ ਕਮਿਊਨਿਟੀ ਖਾਸ ਕਰਕੇ ਜਾ ਕੇ ਸਿੱਖਾਂ ਦੇ ਉਲਟ ਇੱਥੋਂ ਦੇ ਲਾਅ ਐਨਫੋਰਸਮੈਂਟ ਨੂੰ ਭੜਕਾਉਣ ਦੀ ਕੋਸ਼ਿਸ਼ ਕਰ ਰਹੀ ਆ। ਇਹ ਇੱਕ ਬਹੁਤ ਵੱਡੀ ਜਿਹੜੀ ਇਸ ਟਾਈਮ ਚਰਚਾ ਜਿਹੜੀ ਉਹ ਚੱਲ ਰਹੀ ਆ, ਇਹ ਬਹੁਤ ਵੱਡੇ ਪੱਧਰ ਦੇ ਉੱਤੇ ਚਰਚਾ ਚੱਲ ਰਹੀ ਆ। ਆਪਾਂ ਇਹ ਨਾ ਹੋਈ ਆ ਵੀ ਹਾਂ ਕੋਈ ਆਇਆ, ਨੱਚ ਲਿਆ ਤੇ ਗਾ ਲਿਆ ਤੇ ਬਸ ਦੇਖ ਕੇ ਖੁਸ਼ ਹੋ ਗਏ ਵੀ ਬੱਲੇ ਬੱਲੇ ਹੋ ਗਈ ਜੀ, ਆਪਾਂ ਆ ਮੇਲਾ ਕਰਾ ਲਿਆ, ਆ ਜੀ ਉੱਥੇ ਆ ਹੋ ਗਿਆ। ਭਾਈ ਇਹ ਦੇਖੋ ਵੀ ਅੰਦਰ ਖਾਤੇ ਤੁਹਾਡੀਆਂ ਜੜ੍ਹਾਂ ਵੱਢਣ ਦੇ ਲਈ ਕੀ ਕੁਛ ਜਿਹੜਾ ਉਹ ਚੱਲ ਰਿਹਾ ਹੈ, ਕੀ ਕੁਛ ਜਿਹੜਾ ਉਹ ਕਰ ਰਿਹਾ ਆ, ਕਿੱਥੋਂ ਉਹਨਾਂ ਨੂੰ ਫੰਡਿੰਗ ਆ ਰਹੀ ਆ, ਕਿੱਥੋਂ ਉਹ ਸਾਰਾ ਕੁਛ ਉਹ ਕਰ ਰਹੇ ਆ। ਸੋ ਇਦਾਂ ਦੇ ਬਿੱਲ ਬਹੁਤ ਇੰਪੋਰਟੈਂਟ ਨੇ
ਜੇ ਆਪਣੀ ਆਵਾਜ਼ ਆਪਾਂ ਇਦਾਂ ਹੀ ਬੁਲੰਦ ਰੱਖਣਾ ਚਾਹੁੰਦੇ ਆ ਤਾਂ ਆਪਾਂ ਨੂੰ ਅਜਿਹੇ ਬਿੱਲਾਂ ਦੀ ਪੂਰੀ ਜੀ ਨਿੱਠ ਕੇ ਸਪੋਰਟ ਸੋ ਕਰਨ ਦੀ ਜ਼ਰੂਰਤ ਆ। ਸੋ ਰਾਜਕਨਵੀਰ ਸਿੰਘ ਜੀ, ਬੜਾ ਈਜ਼ੀ ਜਿਹਾ ਕੰਮ ਹੈਗਾ। ਆਪਾਂ ਜਿਹੜਾ 3 ਵਜੇ ਦਾ ਸ਼ੋਅ ਹੋਊਗਾ, ਕੋਸ਼ਿਸ਼ ਕਰਾਂਗੇ ਉਹਦੇ ਚ ਹੋਰ ਐਕਸਪਲੇਨ ਕੀਤਾ ਜਾਵੇ। ਮੈਂ ਜਦੋਂ ਹੀ ਆਪਾਂ ਖਬਰਾਂ ਸਾਂਝੀਆਂ ਕਰਦੇ ਸੀ, ਮੈਂ ਆਪਣੇ ਵੱਲੋਂ ਵੀ ਜਿਹੜਾ ਸਾਈਨ ਕੀਤਾ ਹੈਗਾ। ਸਿਰਫ ਤੁਹਾਡਾ ਨਾਮ, ਐਡਰੈਸ, ਜ਼ਿਪ ਕੋਡ, ਈਮੇਲ ਪਾ ਦਿੰਨੇ ਆ ਤੇ ਆਟੋਮੈਟਿਕਲੀ ਜਿਹੜਾ ਤੁਹਾਡੇ ਏਰੀਆ ਦਾ ਅਸੈਂਬਲੀ ਮੈਂਬਰ ਆ, ਮੇਰੇ ਏਰੀਆ ਦਾ ਐਲੈਕਸ ਲੀ ਆ, ਉਹਨੂੰ ਐਡਰੈਸ ਹੋ ਜਾਂਦਾ। ਲੈਟਰ ਆਲਰੇਡੀ ਬਣਿਆ ਹੋਇਆ ਆ। ਉਹਦੇ ਚ ਵੀ ਮੈਂ ਤੁਹਾਨੂੰ ਰਿਕੁਐਸਟ ਕਰਦਾ ਵੀ ਇਸ ਬਿੱਲ ਦੀ ਜਿਹੜੀ ਸਪੋਰਟ ਕੀਤੀ ਜਾਵੇ ਐਜ਼ ਏ ਅਮਰੀਕਨ ਸਿਟੀਜ਼ਨ। ਅਮਰੀਕਨ ਸਿਟੀਜ਼ਨਸ ਨੂੰ ਆਪਾਂ ਕਿਸ ਤਰ੍ਹਾਂ ਪ੍ਰੋਟੈਕਟ ਕਰ ਸਕਦੇ ਆ ਦੂਜੀਆਂ ਜਿਹੜੀਆਂ ਆ ਕਾਤਲ ਸਰਕਾਰਾਂ ਉਹਨਾਂ ਤੋਂ। ਸੋ ਉਹ ਬਿਲਕੁਲ ਉਹ ਲੈਟਰ ਬਣਿਆ ਬਣਾਇਆ ਹੈਗਾ ਆ ਤੇ ਜਦੋਂ ਤੁਸੀਂ ਕਲਿੱਕ ਕਰ ਦੇਣਾ ਉਹ ਉਹਨਾਂ ਦੇ ਕੋਲ ਚਲੇ ਜਾਣਾ ਲਓ ਜੀ, ਹੈਗਾ। ਤੁਹਾਡੇ ਗੱਲ ਕਰਦੇ ਕਰਦੇ ਹਰਜੋਤ ਸਿੰਘ ਜੀ ਮੈਂ ਵੀ ਕਰਤਾ। ਵੈਰੀ ਈਜ਼ੀ। ਨਾਮ, ਈਮੇਲ ਐਡਰੈਸ, ਫੋਨ ਨੰਬਰ ਤੇ ਐਡਰੈਸ, ਇਹ 4 ਚੀਜ਼ਾਂ ਚਾਹੀਦੀਆਂ। ਜਿਮ ਪੈਟਰਸਨ ਮੇਰੇ ਇਲਾਕੇ ਦਾ ਜਿਹੜਾ ਉਹ ਅਸੈਂਬਲੀ ਮੈਂਬਰ ਆ ਤੇ ਉਹਨੂੰ ਜਿਹੜੀ ਆ ਉਹ ਨਾਲ ਦੇ ਨਾਲ ਈਮੇਲ ਜਿਹੜੀ ਉਹ ਪਹੁੰਚ ਗਈ ਆ। ਸੋ ਵੈਰੀ ਈਜ਼ੀ ਆ। ਇਹ ਜਿਹੜਾ ਲਿੰਕ YouTube ਤੇ ਵੀ ਪਾਇਆ ਆ, ਅਸੀਂ ਫੇਸਬੁੱਕ ਵਾਲੇ ਲਾਈਵ ਤੇ ਵੀ ਪਾਇਆ ਆ ਤੇ ਵੱਧ ਤੋਂ ਵੱਧ ਲੋਕ ਇਸ ਨੂੰ ਜਿਹੜਾ ਆ ਉਹ ਘੱਲੋ। ਤੇ ਡਾਕਟਰ ਜਸਮੀਤ ਕੌਰ ਬੈਂਸ, ਉਹਨਾਂ ਦਾ ਧੰਨਵਾਦ ਆ ਜਿਨ੍ਹਾਂ ਨੇ ਇਸ ਅਹਿਮ ਮੁੱਦੇ ਦੇ ਉੱਤੇ ਕੈਲੀਫੋਰਨੀਆ ਦੀ ਅਸੈਂਬਲੀ ਦੇ ਵਿੱਚ ਇਹ ਬਿੱਲ ਲਿਆਂਦਾ। ਤੇ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਜਿਹੜਾ ਮੁੱਦਾ ਆ ਉਹ ਇਸ ਟਾਈਮ ਚੱਲ ਵੀ ਰਿਹਾ ਹੈਗਾ ਆ। ਜਿਹੜਾ ਆ ਰਾਈਟ ਨਾਓ ਫੈਡਰਲ ਲੈਵਲ ਦੇ ਉੱਤੇ ਵੀ ਉੱਥੇ ਵੀ ਆਪਾਂ ਪਾਸ ਕਰਾਉਣ ਦੇ ਲਈ ਜੋ ਵੀ ਕਰ ਸਕਦੇ ਆ ਉਸ ਨੂੰ ਆਪਾਂ ਜ਼ਰੂਰ ਕਰਾਂਗੇ। ਹੋਰ ਬਹੁਤ ਸਾਰੇ ਕਮੈਂਟ ਪਾ ਰਹੇ ਆ। ਅਮਰਜੀਤ ਬੈਂਸ ਸੁਣੀ ਪਈ, ਧੰਨਵਾਦ। ਵੈਬਸਾਈਟ ਦਾ ਐਡਰੈਸ ਉਹਨਾਂ ਨੇ ਵੀ ਕਹਿੰਦੇ ਬੜਾ ਈਜ਼ੀ ਹੈਗਾ, ਕਿਉਂਕਿ ਕਈ ਵਾਰ ਮੇਰੇ ਵਰਗੇ ਨੂੰ ਲੱਭਣਾ ਔਖਾ ਹੁੰਦਾ, ਯਾਰ ਮੇਰੇ ਏਰੀਆ ਦਾ ਕਿਹੜਾ ਅਸੈਂਬਲੀ ਮੈਂਬਰ ਆ, ਜ਼ਿਪ ਕੋਡ ਪਾਓ, ਆ ਲੱਭੋ। ਇਹਦਾ ਬਹੁਤ ਵਧੀਆ ਸੈਟਲ ਕੀਤਾ ਹੋਇਆ ਹੈਗਾ। ਸਿਰਫ ਫਾਰਮ ਬਣਾਇਆ ਆ, ਆਨਲਾਈਨ ਹੀ ਜਾ ਕੇ ਤੁਸੀਂ ਇੱਕ ਜਿੰਨੇ ਵੀ ਪਰਿਵਾਰਕ ਮੈਂਬਰ ਆ ਸਾਰੇ ਅਲੱਗ-ਅਲੱਗ ਪਾ ਸਕਦੇ ਆ, ਕਿਉਂਕਿ ਬਿਲਕੁਲ ਹਰ ਇੱਕ ਦਾ ਪਾਉਣਾ ਆ ਤੁਸੀਂ। ਹਰ ਇੱਕ ਦਾ ਨਾਮ ਅਲੱਗ ਆ, ਐਡਰੈਸ ਚਾਹੇ ਸੇਮ ਹੋਵੇ, ਫੋਨ ਨੰਬਰ ਆ, ਫਿਰ ਈਮੇਲ ਆ, ਤੇ ਅਲਟੀਮੇਟਲੀ ਉਹ ਅਸੈਂਬਲੀ ਮੈਂਬਰ ਕੋ ਜੇ 1000 2-2000 ਚਿੱਠੀ ਚੱਲ ਜਾਏ ਤੇ ਉਹ ਇਸ ਬਿੱਲ ਦੇ ਹੱਕ ਦੇ ਵਿੱਚ ਆਣਗੇ। ਸਾਡਾ ਸਾਰਿਆਂ ਦਾ ਇਹ ਫਰਜ਼ ਬਣਦਾ ਹੈਗਾ, ਕੋਈ ਵੀ ਅਮਰੀਕਨ ਸਿਟੀਜ਼ਨ, ਕਾਲਾ, ਗੋਰਾ, ਚੀਨਾ, ਫਿਲੀਪੀਨੋ, ਪੰਜਾਬੀ, ਇੰਡੀਅਨ, ਕੋਈ ਵੀ ਹੋਵੇ ਜਿਹੜਾ, ਉਸ ਨੂੰ ਐਜ਼ ਲੌਂਗ ਐਜ਼ ਆਪਾਂ ਸਾਰੇ ਅਮਰੀਕਨ ਸਿਟੀਜ਼ਨ ਆ, ਸਾਨੂੰ ਕੋਈ ਵੀ ਜਿਹੜੀ ਬਾਹਰ ਦੀ ਸਰਕਾਰ ਆ ਉਹ ਥ੍ਰੈਟ ਨਾ ਕਰ ਸਕੇ। ਜੀ, ਬ੍ਰੇਕ ਲਵਾਂਗੇ ਇੱਕ ਛੋਟੀ ਜੀ ਤੇ ਉਸ ਤੋਂ ਬਾਅਦ ਮੁੜ ਕੇ ਰਹਿ ਗਈਆਂ ਕੁਝ ਖਬਰਾਂ ਦੇ ਉੱਤੇ ਆਪਾਂ ਝਾਤ ਮਾਰਦੇ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਵਾਗਤ ਹੈ ਹਰਜੋਤ ਸਿੰਘ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਸੋ ਸਰੋਤਿਓ ਇੱਕ ਵਾਰੀ ਫੇਰ ਦੱਸਦੇ ਜਾਈਏ, ਬਹੁਤ ਸਾਰੇ ਆਪਣੇ ਸਰੋਤਿਆਂ ਦੇ ਕਮੈਂਟ ਸੀ, ਸੋ ਲਿੰਕ ਉੱਤੇ ਪਾਤੇ ਆ। ਕਈਆਂ ਦੇ ਸੁਝਾਅ ਸੀ ਗੁਰੂ ਘਰਾਂ 'ਚ ਸਾਨੂੰ ਸਾਈਨ ਕਰਾਣੇ ਚਾਹੀਦੇ ਆ, ਉਹ ਹੁਣ ਟਾਈਮ ਨਹੀਂ ਹੈਗਾ ਆਪਣੇ ਕੋਲ, ਕੱਲ ਨੂੰ ਹੀ ਜਿਹੜੀ VOTING ਹੋਣੀ ਆ, ਸੋ ਆਨਲਾਈਨ ਬੜਾ ਈਜ਼ੀ ਹੈਗਾ ਤੇ ਨਾਲੇ ਹਰ ਇੱਕ ਦੀ ਜਿਹੜੀ ਇਨਫੋਰਮੇਸ਼ਨ ਪ੍ਰਾਈਵੇਟ ਹੈਗੀ ਆ ਤੇ ਤੁਸੀਂ ਆਨਲਾਈਨ ਜਾ ਕੇ ਪਾ ਸਕਦੇ ਹੋ। ਖਾਸ ਕਰਕੇ ਤਾਂ ਜਿਹੜੇ ਹੁਣ ਅਸਾਈਲਮ ਵਾਲੇ ਆ ਉਹ ਤਾਂ ਇਸੇ ਚੀਜ਼ ਦਾ ਕਹਿੰਦੇ ਆ ਵੀ ਭਾਈ ਸਾਨੂੰ ਉੱਥੇ ਹੱਕ ਨਹੀਂ ਆ ਬੋਲਣ ਦਾ। ਹੁਣ ਤੁਹਾਡੀ ਹੱਕ ਦੇ ਲਈ ਆਇਆ ਵੀ ਤੁਹਾਡੇ ਹੱਕ ਬਰਕਰਾਰ ਰਹਿਣ, ਉਹਨਾਂ ਦੇ ਵਿੱਚ ਤਾਂ ਇਹ ਸਭ ਤੋਂ ਵੱਧ ਜਿਹੜਾ ਉਹ ਨਾਲ ਦੇ ਨਾਲ ਹੋਣਾ ਚਾਹੀਦਾ, ਕਿਉਂਕਿ ਉਹਨਾਂ ਦੇ ਚਲੋ ਹਰ ਇੱਕ ਸਿੱਖ ਨੂੰ, ਹਰ ਇੱਕ ਇਨਸਾਫ ਪਸੰਦ ਲੋਕ ਨੂੰ ਕਰਨਾ ਚਾਹੀਦਾ, ਪਰ ਉਹਨਾਂ ਦੇ ਲਈ ਤੇ ਬਹੁਤ ਹੀ ਜ਼ਿਆਦਾ ਮੈਂ ਕਹੂੰਗਾ ਵੀ ਹੋਰ ਵੀ ਇੰਪੋਰਟੈਂਟ। ਨਾਲੇ ਇਹਦੇ ਵਿੱਚ ਕੋਈ ਇਹ ਨਹੀਂ ਹੈ ਵੀ ਸਿਟੀਜ਼ਨ ਆ, ਗ੍ਰੀਨ ਕਾਰਡ ਆ, ਸਿਰਫ ਨਾਮ ਐਡਰੈਸ ਹੀ ਚਾਹੀਦਾ। ਸੋ ਖਾਸ ਕਰਕੇ ਜਿਹੜੇ ਪੋਲੀਟੀਕਲ ਅਸਾਈਲਮ ਵਾਲੇ ਆ, ਉਹ ਤਾਂ ਲੈਟਰ ਲਿਖ ਕੇ ਜਦੋਂ ਲੈਟਰ ਤੁਸੀਂ ਸਬਮਿਟ ਕਰਨਾ ਉੱਪਰ ਛਪਦਾ, ਉਹਨੂੰ ਪ੍ਰਿੰਟ ਕਰ ਸਕਦੇ ਆ, ਕਿਉਂਕਿ ਆਪਣੇ ਵਕੀਲ ਕਹਿੰਦੇ ਰਹਿੰਦੇ ਵੀ ਇੱਥੇ ਆ ਕੇ ਤੁਸੀਂ ਅਮਰੀਕਾ 'ਚ ਕੀ ਕਰ ਰਹੇ ਹੋ, ਕਹਿੰਦੇ ਮੈਂ ਇੱਥੇ ਆਪਣੇ ਅਸੈਂਬਲੀ ਮੈਂਬਰ ਨੂੰ ਆਹ ਲੈਟਰ ਲਿਖਿਆ ਸੀ ਵੀ ਸਾਡੇ ਹੱਕ ਦੀ ਗੱਲ ਕਰੋ। ਬਿਲਕੁਲ, ਆਪਣੇ ਫੇਸਬੁੱਕ ਤੇ ਪਾਓ, ਅੱਗੇ ਤੋਂ ਅੱਗੇ ਜਿਹੜਾ ਉਸਨੂੰ ਅੱਗੇ ਤੋਂ ਅੱਗੇ ਪਾਓ। ਸੋ ਸਾਡਾ ਸਮਾਂ ਵੀ ਸਮਾਪਤੀ ਵੱਲ ਆ, ਜਾਂਦੇ ਜਾਂਦੇ ਆਪਾਂ ਇਕਨੋਮੀ ਨਾਲ ਰਿਲੇਟਡ ਜ਼ਰੂਰ ਗੱਲ ਕਰਦੇ ਜਾਣੇ ਹੈਗੀ ਆ। US ਦੀ ਇਕਨੋਮੀ ਹੈਡਡ ਫॉर ਹਾਰਡ ਲੈਂਡਿੰਗ ਇਸ ਸਾਲ ਦੇ ਵਿੱਚ, ਤੇ ਕਹਿੰਦੇ ਡੀਪ ਰੇਟ ਕੱਟਸ ਹੋ ਸਕਦੇ ਆ, ਇਹੀ ਸੋਲੂਸ਼ਨ ਹੈਗਾ ਆ। ਸਿਟੀ ਬੈਂਕ ਦੇ ਜਿਹੜੇ ਚੀਫ ਇਕਨੋਮਿਸਟ ਆ ਉਹਨਾਂ ਨੇ ਇਹ ਕਿਹਾ ਹੈਗਾ। ਆਪਾਂ ਦੇਖਦੇ ਹਾਂ ਜੈਨੇਟ ਜੈਲਨ ਵੀ ਜੋ ਕਾਫੀ ਗੁੱਸੇ ਦੇ ਵਿੱਚ ਅੱਜ ਕੱਲ, ਉਹ G7 ਮੀਟਿੰਗਸ ਦੀ ਜਿਹੜੀ ਹੋਣੀ ਹੈਗੀ ਆ ਉੱਥੇ ਪਹੁੰਚ ਰਹੇ ਆ। ਫਾਈਨੈਂਸ ਮਿਨਿਸਟਰ ਜਿਹੜੇ 7 ਮੁਲਕਾਂ ਦੇ ਹੈਗੇ ਆ ਇਟਲੀ ਦੇ ਵਿੱਚ, ਤੇ ਉਹਨਾਂ ਨੇ ਇਹ ਕਿਹਾ ਵੀ ਚਾਈਨੀਜ਼ ਗਵਰਨਮੈਂਟ ਨੇ ਓਵਰ ਪ੍ਰੋਡਕਸ਼ਨ ਬਹੁਤ ਜ਼ਿਆਦਾ ਕੀਤੀ ਹੈਗੀ ਆ, ਖਾਸ ਕਰਕੇ ਜਿਹੜੀਆਂ ਇਲੈਕਟ੍ਰਿਕ ਚੀਜ਼ਾਂ ਦੀ, ਸੋਲਰ ਦੀ, ਇਲੈਕਟ੍ਰਿਕ ਕਾਰਾਂ ਦੀ, ਤੇ ਇਸੇ ਕਰਕੇ ਜਿਹੜਾ ਅਮਰੀਕਾ ਦੀ ਸਰਕਾਰ ਨੇ ਹੋਰ ਟੈਰਿਫ ਚਾਈਨੀਜ਼ ਇਲੈਕਟ੍ਰਿਕ ਵਹੀਕਲ ਤੇ ਹੋਰ ਜਿਹੜੀਆਂ ਸਟ੍ਰੈਟੇਜਿਕ ਇੰਡਸਟਰੀਜ਼ ਆ ਉਹਨਾਂ ਦੇ ਉੱਤੇ ਲਾਏ ਹੈਗੇ। ਉਹ ਕਹਿੰਦੇ ਵੀ ਉਹਨਾਂ ਨੇ ਇੰਨੀ ਜ਼ਿਆਦਾ ਪ੍ਰੋਡਕਸ਼ਨ ਕੀਤੀ ਆ ਜਿਹਦੀ ਹਜੇ ਇੰਨੀ ਡਿਮਾਂਡ ਨਹੀਂ ਹੈ ਪੂਰੀ ਦੁਨੀਆ ਦੇ ਵਿੱਚ। ਸੋ ਚਾਈਨਾ ਦੀ ਇੰਡਸਟਰੀਅਲ ਪਾਲਿਸੀ
ਕਹਿੰਦੇ ਵੀ ਬਹੁਤ ਖਤਰਨਾਕ ਆ। ਸੋ ਹੁਣ ਇਹ 7 ਮੁਲਕਾਂ ਦੇ ਜਿਹੜੇ ਫਾਈਨੈਂਸ ਮਿਨਿਸਟਰ ਆ ਤੇ ਜੈਨੇਟ ਜੈਲਨ ਤੁਹਾਨੂੰ ਪਤਾ ਹੈ US ਦੇ ਟ੍ਰੇਜਰੀ ਸੈਕਟਰੀ ਆ, ਇਹ ਮਿਲ ਕੇ ਇਟਲੀ ਦੇ ਵਿੱਚ ਇਸ ਮੁੱਦੇ ਦੇ ਉੱਤੇ ਜਿਹੜੀ ਗੱਲਬਾਤ ਕਰਨ। ਜੀ, ਬਿਲਕੁਲ। ਉੱਧਰ ਇੱਕ ਯੂਕੇ ਤੋਂ ਇਨਫਲੇਸ਼ਨ ਨੂੰ ਲੈ ਕੇ ਚੰਗੀ ਖਬਰ ਆ। ਪਿਛਲੇ 3 ਸਾਲਾਂ ਦੇ ਵਿੱਚ ਉੱਥੇ ਇਨਫਲੇਸ਼ਨ ਘਟੀ ਆ 2.3% ਦੇ ਉੱਤੇ ਜਿਹੜੀ ਉਹ ਪਹੁੰਚੀ ਆ। ਕਹਿੰਦੇ ਵੀ ਉੱਥੋਂ ਦੇ ਇਕੋਨੋਮਿਸਟ ਇਹ ਸੋਚ ਰਹੇ ਸੀਗੇ ਡਿਕਲਾਈਨ ਜਿਹੜੀ ਉਹ ਹੋਣੀ ਆ। ਬੈਂਕ ਆਫ ਇੰਗਲੈਂਡ ਜਿਹੜਾ ਉੱਥੇ ਦਾ ਵੀ ਆ, ਇੰਟਰਸਟ ਰੇਟ ਘੱਟ ਕਰਨ ਤੋਂ ਪਹਿਲਾਂ ਉਹੀ ਗੱਲ ਜਿਹੜਾ ਉਹ ਕਰ ਰਿਹਾ ਅਤੇ ਇਹਦੇ ਵਿੱਚ ਕਹਿੰਦੇ ਵੀ 2% ਟਾਰਗੇਟ ਉਹਨਾਂ ਨੇ ਜਿਹੜਾ ਉਹ ਮਿੱਥਿਆ ਆ। ਸੇਮ ਇੱਥੇ ਵੀ ਫੈਡ 2% ਦੇ ਉੱਤੇ ਤੁਰ ਰਹੇ ਆ, ਪਰ ਇਹ 3% 3.5% ਤੋਂ ਉੱਤੇ ਜਿਹੜੀ ਅਜੇ ਵੀ ਇਨਫਲੇਸ਼ਨ ਅਮਰੀਕਾ ਦੇ ਵਿੱਚ ਜਿਹੜੀ ਉਹ ਚੱਲ ਰਹੀ ਆ ਤੇ ਆਪਣੇ ਟੀਚੇ ਤੱਕ ਪਹੁੰਚਣ ਲਈ ਕੱਲ ਵੀ ਜਿੱਦਾਂ ਦੱਸ ਰਹੇ ਸੀਗੇ ਵੀ ਭਾਈ ਪਹਿਲੋਂ ਕਈ ਮਹੀਨੇ ਤੱਕ ਇਨਫਲੇਸ਼ਨ ਦਾ ਡਾਟਾ ਠੀਕ ਆਊਗਾ, ਫਿਰ ਅਸੀਂ ਇੰਟਰਸਟ ਕੱਟ ਜਿਹੜੇ ਆ ਉਹ ਕਰਾਂਗੇ। ਸੋ ਲੈਟਸ ਸੀ ਕੀ ਬਣਦਾ ਆ। ਹਾਰਡ ਲੈਂਡਿੰਗ, ਸੌਫਟ ਲੈਂਡਿੰਗ, ਇਹ ਸ਼ਬਦ ਸੁਣ ਕੇ ਹੁਣ ਲੋਕਾਂ ਦੇ ਕੰਨ ਵੀ ਜਿਹੜੇ ਕਈਆਂ ਦੇ ਪੱਕ ਗਏ ਹੋਣੇ ਆ ਵੀ ਇਹ ਕਹੀ ਤੇ ਜਾਂਦੇ ਹੁੰਦਾ ਤਾਂ ਕੁਛ ਨਹੀਂ ਆ। ਇਨਫਲੇਸ਼ਨ ਆਉਂਦੀ ਉਹ ਆ, ਜਿਉਂ ਦੀ ਤਿਉਂ ਹੀ ਆਪਾਂ ਨੂੰ ਜਿਹੜਾ ਉਹ ਨਜ਼ਰ ਆ ਰਿਹਾ ਆ ਵੀ ਭਾਈ ਸਭ ਕੁਛ ਮਹਿੰਗੇ ਦਾ ਮਹਿੰਗਾ ਹੀ ਚੱਲ ਰਿਹਾ ਹੈਗਾ ਆ। ਤੇ ਹਰਜੋਤ ਸਿੰਘ ਜੀ ਹੁਣ ਇਜਾਜ਼ਤ ਲੈ ਲੈਂਦੇ ਆ ਤੇ ਆਪਣੇ ਸਾਰੇ ਇਹੀ ਸਰੋਤਿਆਂ ਤੋਂ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸਤਿ ਸ਼੍ਰੀ ਅਕਾਲ।